ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਅਮਰੀਕਾ। ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਸੈਨ ਹੋਜ਼ੇ ਸਟੂਡੀਓਜ਼ ਤੋਂ ਹਰਜੋਤ ਸਿੰਘ ਖਾਲਸਾ। ਜੀ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਤੇ YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਨਵੰਬਰ ਦੀ 17 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਇਹਨਾਂ ਦੇ ਆਫਿਸ ਨੰਬਰ 408-272-2500 ਦੇ ਉੱਤੇ 4082722500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਆ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਦੇ ਨਾਲ ਸੰਪਰਕ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਬੂਟਾ ਸਿੰਘ ਹੇਅਰ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ, ਬਲਬੀਰ ਬਾਸੀ ਸੌਸਲੀਟੋ, ਬਿੰਦਰ ਧਾਲੀਵਾਲ, ਸੁਲੱਖਣ ਸਿੰਘ ਤੋਂਗ, ਹਰਬੰਸ ਕੌਰ ਤੋਂਗ ਬੇਕਰਸਫੀਲਡ, ਹਰਭਜਨ ਸਿੰਘ ਸਿੱਧੂ, ਲਖਵੀਰ ਸਮਰਾ ਟੈਕਸਸ, ਦਵਿੰਦਰ ਸਿੰਘ, ਸੁਖਵਿੰਦਰ ਕੌਰ ਪੈਂਸਲਵੇਨੀਆ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ ਤੇ ਕੁਲਦੀਪ ਸਿੰਘ ਮਜ਼ੂਰੀ ਸਿਟੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ, ਜਿਸ ਤਰ੍ਹਾਂ ਆਪਾਂ ਕੱਲ ਰਾਤੀ ਵੀ ਕਵਰ ਕੀਤਾ ਸੀ, ਕੈਲੀਫੋਰਨੀਆ ਸਟੇਟ ਨੇ ਬਹੁਤ ਸਾਰੀਆਂ ਜਿਹੜੀਆਂ ਰਿਸਟ੍ਰਿਕਸ਼ਨਸ ਲਾ ਦਿੱਤੀਆਂ ਹੈਗੀਆਂ। ਇੱਕ ਤਰ੍ਹਾਂ ਨਾਲ ਕਹਿੰਦੇ ਐਮਰਜੈਂਸੀ ਬ੍ਰੇਕ ਪੁੱਲ ਆਊਟ ਕੀਤੀ ਹੈ ਕਰੋਨਾ ਵਾਇਰਸ ਦੇ ਕੇਸਿਸ ਨੂੰ ਲੈ ਕੇ। ਕੈਲੀਫੋਰਨੀਆ ਦੇ ਵਿੱਚ ਪਿਛਲੇ 10 ਦਿਨਾਂ ਦੇ ਵਿੱਚ ਜਿਹੜੀ ਕਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਆ ਕਾਫੀ ਜ਼ਿਆਦਾ ਵਧੀ ਆ। ਜੇ USA ਦੀ ਗੱਲ ਕਰਦੇ ਜਾਈਏ, 1.5 ਲੱਖ ਦੇ ਕਰੀਬ ਐਵਰੇਜ ਹਰ ਰੋਜ਼ ਜਿਹੜੇ ਆ ਲੋਕ ਕਰੋਨਾ ਵਾਇਰਸ ਦੇ ਨਾਲ ਪੋਜ਼ਿਟਿਵ ਪਾਏ ਜਾਂਦੇ ਹੈਗੇ ਆ। ਗਵਰਨਰ ਗੈਬਨ ਨਿਊਸਮ ਜਿਹੜੇ ਆ, ਉਹਨਾਂ ਨੇ ਇਹ ਅਨਾਉਂਸ ਕੀਤਾ ਆ ਵੀ ਇਹ ਸਿਚੁਏਸ਼ਨ ਉੱਦਾਂ ਦੀ ਬਣ ਗਈ ਜਿਸ ਟਾਈਮ ਦੇ ਉੱਤੇ ਜਿਹੜਾ ਕਰੋਨਾ ਸ਼ੁਰੂ ਹੋਇਆ ਸੀ, ਉਸ ਹਿਸਾਬ ਦੇ ਨਾਲ ਜਿਹੜੀ ਆ ਗਿਣਤੀ ਵੱਧਦੀ ਜਾ ਰਹੀ ਆ। ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਕਾਉਂਟੀਜ਼ ਹੈਗੀਆਂ ਕੈਲੀਫੋਰਨੀਆ ਦੀਆਂ, ਉਹਨਾਂ ਦੇ ਵਿੱਚ ਜਿਹੜੇ ਧਾਰਮਿਕ ਸਥਾਨ ਆ, ਜਿਮ ਆ, ਰੈਸਟੋਰੈਂਟਸ ਆ, ਉਹਨਾਂ ਦੇ ਵਿੱਚ ਉਹਨਾਂ ਨੇ ਕਿਹਾ ਵੀ ਅੰਦਰ ਕਿਸੇ ਤਰ੍ਹਾਂ ਦੀ ਵੀ ਕੋਈ ਸਰਵਿਸਿਜ਼ ਨਹੀਂ ਹੋ ਸਕਦੀ। ਹਾਂ, ਬਾਹਰ ਤੁਸੀਂ ਜਿਹੜੀ ਆ ਉਹ ਕਰ ਸਕਦੇ ਹੈਗੇ। 94% ਕੈਲੀਫੋਰਨੀਆ ਸਟੇਟ ਦੀ ਜਿਹੜੀ ਪੋਪੂਲੇਸ਼ਨ ਆ, ਇਹ ਜਿਹੜੇ ਨਵੇਂ ਆਰਡਰਸ ਆਏ ਹੈਗੇ ਆ ਹੈਲਥ ਡਿਪਾਰਟਮੈਂਟ ਵੱਲੋਂ ਤੇ ਜਿਹੜੇ ਗਵਰਨਰ ਗੈਬਨ ਨਿਊਸਮ ਵੱਲੋਂ, ਉਹ ਉਸ ਨੂੰ ਅਫੈਕਟ ਕਰਨਗੇ। ਲਾਸ ਐਂਜਲਸ ਸਾਈਡ ਦੇ ਵਿੱਚ ਜਿਹੜੀ ਇੰਪੀਰੀਅਲ ਕਾਉਂਟੀ ਸਭ ਤੋਂ ਜ਼ਿਆਦਾ ਇਫੈਕਟ ਹੋਈ ਸੀ, ਉੱਥੇ ਵੀ ਜਿਹੜੇ ਆ ਕਹਿੰਦੇ ਵੀ ਕਰਫਿਊ ਵੀ ਲੱਗ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ। ਸੋ ਇਹ ਹੁਣ ਦੇਖਦੇ ਆ ਵੀ ਕਿੰਨਾ ਕੁ ਜ਼ਿਆਦਾ ਜਿਹੜਾ ਇਹਦਾ ਅਸਰ ਹੁੰਦਾ ਆ। ਪਰ ਥੈਂਕਸ ਗਿਵਿੰਗ ਨੂੰ ਲੈ ਕੇ ਜਿਹੜੀ ਸਟੇਟ ਕੱਲੀ ਕੈਲੀਫੋਰਨੀਆ ਨਹੀਂ ਹੈਗੀ, ਹੋਰ ਵੀ ਟੈਕਸਸ, ਓਹਾਇਓ, ਸਾਊਥ ਡਕੋਟਾ, ਉਹਨਾਂ ਨੇ ਬਹੁਤ ਜ਼ਿਆਦਾ ਜਿਹੜੀਆਂ ਰਿਸਟ੍ਰਿਕਸ਼ਨਸ ਲਾਈਆਂ ਵੀ ਆਪਣੇ ਪਰਿਵਾਰ ਤੋਂ ਬਿਨਾਂ ਬਾਹਰ ਜ਼ਿਆਦਾ ਕਿਸੇ ਨਾਲ ਨਾ ਮਿਲੋ, ਪੂਰਾ ਸੋਸ਼ਲ ਡਿਸਟੈਂਸ ਰੱਖੋ, ਮਾਸਕ ਪਾ ਕੇ ਰੱਖੋ। ਕਰੋਨਾ ਵਾਇਰਸ ਦੇ ਪੀੜਤ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਸਕਦੀ ਹੈਗੀ ਆ। ਜੀ ਬਿਲਕੁਲ। ਇਹ ਹੌਲੀਡੇ ਸੀਜ਼ਨ ਦੇ ਵਿੱਚ, ਸਰਦੀਆਂ ਦੇ ਵਿੱਚ ਵੈਸੇ ਵੀ ਆંકੜੇ ਜਿਹੜੇ ਵਧਣ ਦੇ ਆਸਾਰ ਸੀਗੇ, ਪਰ ਜ਼ਿਆਦਾ ਮੇਲ ਜੋਲ ਦੇ ਨਾਲ ਇਹ ਵੱਧ ਸਕਦਾ ਆ। 41 ਜਿਹੜੀਆਂ ਕਾਉਂਟੀਜ਼ ਕੈਲੀਫੋਰਨੀਆ ਦੀਆਂ, 48 ਕਾਉਂਟੀਜ਼ ਦੇ ਵਿੱਚੋਂ 58 ਕਾਉਂਟੀਜ਼ ਦੇ ਵਿੱਚੋਂ ਉਹਨਾਂ ਨੂੰ ਜਿਹੜਾ ਪਰਪਲ ਟੀਅਰ ਆ ਉਸ ਦੇ ਵਿੱਚ ਰੱਖਿਆ ਗਿਆ, ਜਿਹੜਾ ਕਿ ਮੋਸਟ ਰਿਸਟ੍ਰਿਕਟਿਵ ਆ। ਯਾਨੀ ਕਿ ਸਭ ਤੋਂ ਜ਼ਿਆਦਾ ਬੰਦਿਸ਼ਾਂ ਜਿਹੜੀਆਂ ਆ ਇਸ ਟੀਅਰ ਦੇ ਵਿੱਚ ਰੱਖੀਆਂ ਗਈਆਂ ਆ। ਬੇਰੀਏ ਦੀਆਂ ਸੈਨ ਫਰਾਂਸਿਸਕੋ, ਸੈਨ ਮਟੇਓ ਤੇ ਮਰੀਨ ਕਾਉਂਟੀ, ਇਹ ਅਜੇ ਰੈੱਡ ਜਿਹੜੇ ਆ ਟੀਅਰ ਦੇ ਵਿੱਚ ਰੱਖੀਆਂ ਗਈਆਂ ਆ। ਸੋ ਰੈਸਟੋਰੈਂਟਸ ਦੇ ਵਿੱਚ ਤਕਰੀਬਨ, ਜਿੱਦਾਂ ਤੁਸੀਂ ਕੱਲ੍ਹ ਵੀ ਦੱਸਿਆ ਸੀ ਵੀ 94% ਲੋਕਾਂ ਦੇ ਉੱਤੇ ਲਾਗੂ ਹੋਣੀ ਆ। 10 ਚੋਂ 9 ਜਾਣੇ ਇੱਕ ਹਿਸਾਬ ਦੇ ਨਾਲ ਉਹਨਾਂ ਇਲਾਕਿਆਂ 'ਚ ਆ ਜਿੱਥੇ ਹੁਣ ਇਨਡੋਰਸ ਸਰਵਿੰਗ ਜਿਹੜੀਆਂ ਉਹ ਫੇਰ ਬੰਦ ਹੋਣਗੀਆਂ। ਰੈਸਟੋਰੈਂਟਸ ਜਿਨ੍ਹਾਂ ਨੇ ਮੁੜ ਦੁਬਾਰਾ ਇਹ ਕੰਮ ਅਜੇ ਸ਼ੁਰੂ ਕੀਤਾ ਹੀ ਸੀਗਾ, ਉਹਨਾਂ ਦੇ ਲਈ ਇਹ ਕਾਫੀ ਇੱਕ ਵੱਡੇ ਝਟਕੇ ਵਜੋਂ ਆਵੇਗਾ। ਆਲਰੇਡੀ ਆਪਾਂ ਦੇਖਿਆ ਵੀ ਪਹਿਲੇ ਸਟਿਮੂਲਸ ਜਿਹੜੇ ਪੈਕੇਜ ਆ ਉਸ ਦੇ ਤਹਿਤ ਇਹਨਾਂ ਨੂੰ ਰਾਹਤ ਮਿਲੀ। ਕਾਫੀ ਮਿਲੀਅਨਸ ਆਫ ਟ੍ਰਿਲੀਅਨਸ ਆਫ ਡਾਲਰ ਜਿਹੜੇ ਆ ਬਿਜ਼ਨਸਿਸ ਦੇ ਵਿੱਚ ਜਿਹੜੇ ਉਹ ਵੰਡੇ ਗਏ, ਚਾਹੇ PPP ਸੀਗਾ, ਚਾਹੇ EIDL ਸੀਗਾ।
ਸੋ ਉਸ ਦੇ ਤਹਿਤ ਗ੍ਰਾਂਟਸ ਵਗੈਰਾ ਅਤੇ ਜਿਹੜੇ ਕਾਫੀ ਲੋਨ ਵਗੈਰਾ ਦਿੱਤੇ ਗਏ। ਹਾਲ ਦੀ ਘੜੀ ਕੋਈ ਦੂਜੇ ਹੋਰ ਸਟਿਮੂਲਸ ਜਿਹੜੇ ਪੈਕੇਜ ਆ ਉਸ ਦੀ ਚਰਚਾ ਹੀ ਜਿਹੜੀ ਹੋ ਰਹੀ ਸੀਗੀ, ਪਰ ਕਿਸੇ ਤਣ ਪੱਤਣ ਤਾਂ ਉਹ ਗੱਲ ਲੱਗੀ ਨਹੀਂ। ਸੋ ਇਹ ਦੇਖਣਾ ਹੋਊਗਾ ਵੀ ਅਜਿਹੇ ਮਾਮਲੇ ਦੇ ਵਿੱਚ, ਅਜਿਹੀ ਸਥਿਤੀ ਦੇ ਵਿੱਚ ਹੁਣ ਕੀ ਜਿਹੜਾ ਉਹ ਬਣਦਾ ਹੈ, ਕਿਉਂਕਿ ਬਿਜ਼ਨਸਿਸ ਨਹੀਂ ਤਾਂ ਇੱਕ ਹਿਸਾਬ ਦੇ ਨਾਲ ਦੁਬਾਰਾ ਰਨ ਡਾਊਨ ਵਾਲਾ ਹਿਸਾਬ ਆ ਉਹ ਹੋ ਸਕਦਾ ਆ ਵੀ ਉਹ ਕਾਫੀ ਜਿਹੜੇ ਬਿਜ਼ਨਸਿਸ ਪਹਿਲੋਂ ਵੀ ਜਿਹੜੇ ਸਫ਼ਰ ਕੀਤੇ ਸੀਗੇ, ਥੋੜ੍ਹੇ ਜਿਹੇ ਉੱਭਰੇ ਸੀਗੇ, ਉਹਨਾਂ ਦੇ ਉੱਤੇ ਕਾਫੀ ਜ਼ਿਆਦਾ ਅਸਰ ਪਊਗਾ। ਇਕੱਲਾ ਇਹੀ ਨਹੀਂ, ਬਿਜ਼ਨਸ ਬੰਦ ਹੋਣ ਦੇ ਨਾਲ ਤੁਸੀਂ ਆਪ ਹੀ ਸਿੱਧਾ ਹੀ ਆ ਵੀ ਜਿਹੜੇ ਇੰਪਲੋਈ ਹੁੰਦੇ ਆ ਉਹਨਾਂ ਦੀਆਂ ਵੀ ਜੌਬਸ ਜਿਹੜੀਆਂ ਮੁੜ ਦੁਬਾਰਾ ਜਿਹੜੀਆਂ ਉਹ ਜਾ ਸਕਦੀਆਂ ਆ। ਸੋ ਹੌਲੀਡੇ ਸੀਜ਼ਨ ਦੇ ਵਿੱਚ ਅਨਇੰਪਲੋਇਮੈਂਟ ਰੇਟ ਮੁੜ ਦੁਬਾਰਾ ਵਧਣ ਦੇ ਜਿਹੜੇ ਆਸਾਰ ਆ ਉਹ ਆ ਸਕਦੇ ਨੇ, ਬਣ ਸਕਦੇ ਨੇ, ਜੇ ਇਸੇ ਤਰੀਕੇ ਦੇ ਨਾਲ ਰਿਸਟ੍ਰਿਕਸ਼ਨਸ ਜਿਹੜੀਆਂ ਉਹ ਰਹੀਆਂ। ਅਤੇ ਰਿਸਟ੍ਰਿਕਸ਼ਨਸ ਇਸ ਕਰਕੇ ਲਾਈਆਂ ਆ ਵੀ ਲੋਕ ਜਿਹੜੇ ਉਹ ਘੱਟ ਬਿਮਾਰ ਹੋਣ, ਇੱਕ ਦੂਜੇ ਦੇ ਨਾਲੋਂ ਜੇ ਦੂਰੀ ਬਣਾ ਕੇ ਰੱਖਾਂਗੇ, ਮਾਸਕ ਵਗੈਰਾ ਪਾ ਕੇ ਰੱਖਾਂਗੇ, ਤਾਂ ਫਿਰ ਆਈ ਥਿੰਕ ਇੰਨਾ ਜ਼ਿਆਦਾ ਬੰਦ ਕਰਨ ਦੀ ਸ਼ਾਇਦ ਨੌਬਤ ਉਹ ਨਾ ਆਵੇ। ਪਰ ਆਪਾਂ ਦੇਖ ਰਹੇ ਹਾਂ ਵੀ ਲੋਕ ਜਿਹੜੇ ਆ ਇਹਨਾਂ ਚੀਜ਼ਾਂ ਨੂੰ ਬਹੁਤਾ ਤਵੱਜੋ ਜਿਹੜੀ ਉਹ ਨਹੀਂ ਦੇ ਰਹੇ, ਜਿਸ ਕਰਕੇ ਫਿਰ ਇਹ ਸਖਤ ਜਿਹੜੇ ਕਹਿ ਲਓ ਵੀ ਆਦੇਸ਼ ਆ ਉਹ ਆਪਾਂ ਨੂੰ ਜਿਹੜੇ ਸੁਣਨੇ ਪੈ ਰਹੇ ਨੇ। ਬਿਲਕੁਲ ਇਸੇ ਤਰ੍ਹਾਂ ਵਾਸ਼ਿੰਗਟਨ ਜਿਹੜੀ ਸਟੇਟ ਹੈਗੀ ਆ, ਕਹਿੰਦੇ ਉੱਥੇ ਇੱਕ ਵਿਆਹ ਦੀ ਪਾਰਟੀ ਹੁਣ ਪੂਰੀ ਵਾਸ਼ਿੰਗਟਨ ਸਟੇਟ ਦੇ ਵਿੱਚ ਕਰੋਨਾ ਵਾਇਰਸ ਫੈਲਾਉਣ ਦੇ ਵਿੱਚ ਜਿਹੜੀ ਆ ਪੂਰੀ ਤਰ੍ਹਾਂ ਉਹ ਸਾਬਤ ਹੋਈ ਹੈਗੀ ਆ। ਕਹਿੰਦੇ ਵੀ ਸਤੰਬਰ ਮਹੀਨੇ ਦੇ ਵਿੱਚ ਵਾਸ਼ਿੰਗਟਨ ਸਟੇਟ ਦੇ ਵਿੱਚ 300 ਲੋਕਾਂ ਦੀ ਇੱਕ ਵੈਡਿੰਗ ਪਾਰਟੀ ਹੋਈ ਸੀ। ਉਸ ਤੋਂ 17 ਲੋਕਾਂ ਨੂੰ ਜਿਹੜਾ ਕਰੋਨਾ ਵਾਇਰਸ ਹੋਇਆ। ਹੁਣ ਅੱਗੇ ਤੇ ਅੱਗੇ ਉਹ ਜ਼ਿਆਦਾ ਫੈਲਦਾ ਜਾ ਰਿਹਾ। ਸੋ ਵਾਸ਼ਿੰਗਟਨ ਸਟੇਟ ਦੇ ਵਿੱਚ ਕੈਲੀਫੋਰਨੀਆ ਨਾਲੋਂ ਵੀ ਜ਼ਿਆਦਾ ਜਿਹੜੀਆਂ ਰਿਸਟ੍ਰਿਕਸ਼ਨਸ ਲਾਈਆਂ ਗਈਆਂ ਆ। ਉੱਥੇ ਸਾਰੇ ਜਿਹੜੇ ਆ, ਜਿਸ ਤਰ੍ਹਾਂ ਕੈਲੀਫੋਰਨੀਆ 'ਚ ਵੀ ਜਿੰਨੀਆਂ ਧਾਰਮਿਕ ਸੰਸਥਾਵਾਂ ਹੈਗੀਆਂ ਆ, ਬਾਰਸ ਆ, ਰੈਸਟੋਰੈਂਟਸ ਆ, ਇਨਡੋਰ ਡਾਈਨਿੰਗ ਕਿਸੇ ਤਰ੍ਹਾਂ ਦੀ ਵੀ, ਜਿਮ ਆ, ਉਹ ਸਾਰਾ ਕੁਛ ਬੰਦ ਕਰ ਦਿੱਤਾ ਗਿਆ। ਤੇ ਈਵਨ ਆਊਟਸਾਈਡ ਵੀ ਜਿਹੜੀ ਆ ਗੈਦਰਿੰਗ ਦੇ ਉੱਤੇ ਜਿਹੜੀ ਪਾਬੰਦੀ ਲਾਈ ਗਈ ਹੈਗੀ ਆ। ਤੇ ਕਹਿੰਦੇ ਪਈ ਜਿਹੜੇ ਗਵਰਨਰ ਇੰਸਲੀ ਹੈਗੇ ਆ ਵਾਸ਼ਿੰਗਟਨ ਦੇ, ਉਹਨਾਂ ਨੇ ਇਹ ਕਿਹਾ ਵੀ ਅੱਜ ਦਾ ਦਿਨ ਜਿਹੜਾ ਆ ਪਬਲਿਕ ਹੈਲਥ ਡੇ ਦੇ ਹਿਸਾਬ ਨਾਲ ਸਾਡੇ 100 ਸਾਲਾਂ ਦੇ ਇਤਿਹਾਸ ਦੇ ਵਿੱਚ ਬਹੁਤ ਹੀ ਖਤਰਨਾਕ ਦਿਨ ਹੈਗਾ। ਕਿਉਂਕਿ ਸਾਰਿਆਂ ਨੂੰ ਪਤਾ, ਸਭ ਤੋਂ ਪਹਿਲਾਂ ਜਿਹੜੀ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਜ਼ਿਆਦਾ ਉਹ ਵਾਸ਼ਿੰਗਟਨ ਸਟੇਟ ਤੋਂ ਹੀ ਹੋਈ ਸੀ। ਪਰ ਉਹਨਾਂ ਨੇ ਕੰਟਰੋਲ ਬਹੁਤ ਜਲਦੀ ਜਿਹੜਾ ਉੱਥੇ ਕਰ ਲਿਆ ਸੀ। ਹੁਣ ਫੇਰ ਇੱਕ ਵਾਰੀ ਉੱਥੇ ਕਰੋਨਾ ਵਾਇਰਸ ਦੇ ਨਾਲ ਜਿਹੜੇ ਪੀੜਤ ਲੋਕਾਂ ਦੀ ਗਿਣਤੀ ਜ਼ਿਆਦਾ ਵੱਧ ਗਈ ਹੈਗੀ ਆ। ਈਵਨ ਉਹਨਾਂ ਨੇ ਹੁਣ ਇਹ ਕਿਹਾ ਵੀ ਜੇ ਕੋਈ ਵਿਆਹ ਜਾਂ ਕਿਸੇ ਤਰ੍ਹਾਂ ਦਾ ਫੰਕਸ਼ਨ ਹੁੰਦਾ ਆ ਤੇ ਪੂਰੀ ਲਿਸਟ ਜਿਹੜੀ ਆ ਉਹ ਤੁਸੀਂ ਬਣਾ ਕੇ ਰੱਖੋ, ਕੌਣ-ਕੌਣ ਤੁਹਾਡੇ ਆ ਰਿਹਾ ਹੈ, ਤਾਂ ਕਿ ਇਨ ਕੇਸ ਲੇਟਰ ਔਨ ਕੋਈ ਇੱਦਾਂ ਦੇ ਕੇਸ ਆਉਂਦੇ ਆ ਤੇ ਉਹਨੂੰ ਮੈਨੇਜ ਕੀਤਾ ਜਾ ਸਕੇ। ਕਿਸੇ ਤਰ੍ਹਾਂ ਦੀ ਜਿਹੜੀ ਵਿਆਹ ਦੀ ਜਾਂ ਰਿਸੈਪਸ਼ਨ ਜਾਂ ਕੁਛ ਹੈਗੀ, 30 ਲੋਕਾਂ ਦੀ ਉਹਨੇ ਪਾਬੰਦੀ ਲਾਤੀ ਵੀ 30 ਲੋਕਾਂ ਤੋਂ ਵੱਧ ਕੋਈ ਵੀ ਬੰਦਾ ਜਿਹੜਾ ਆ ਕਿਤੇ ਵੀ ਇਕੱਠਾ ਨਹੀਂ ਹੋ ਸਕਦਾ। ਇਹ ਜਿਹੜੀ ਵਾਸ਼ਿੰਗਟਨ ਸਟੇਟ ਆ ਉਸ ਦੀ ਆਪਾਂ ਗੱਲਬਾਤ ਕਰ ਰਹੇ ਹੈਗੇ ਆ। ਜੀ, ਜੀ, ਬਿਲਕੁਲ। ਸੋ ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ, ਤੇ ਜਿੱਦਾਂ ਆਪਾਂ ਦੱਸ ਹੀ ਚੁੱਕੇ ਹਾਂ ਵੀ ਕੋਵਿਡ ਦਾ ਕਹਿਰ ਆ ਇਕੱਲੇ ਕੈਲੀਫੋਰਨੀਆ ਤੱਕ ਹੀ ਸੀਮਿਤ ਨਹੀਂ, ਮੁਲਕ ਦੇ ਬਾਕੀ ਹਿੱਸਿਆਂ ਦੇ ਵਿੱਚ ਵੀ ਜਿਹੜਾ ਇਹ ਫੈਲ ਰਿਹਾ ਆ। ਹੈਲੋਵੀਨ ਤੋਂ ਬਾਅਦ ਦੇ ਵਿੱਚ ਇਹ ਮੁੜ ਦੁਬਾਰਾ ਜਿਹੜਾ ਇਹ ਪਨਪਣਾ ਜਿਹੜਾ ਸ਼ੁਰੂ ਹੋਇਆ, ਤੇ ਹੁਣ ਜਿੱਦਾਂ ਆਪਾਂ ਜਾਣਦੇ ਹਾਂ ਵੀ ਆਉਣ ਵਾਲੇ ਇਸ ਸਮੇਂ ਦੇ ਵਿੱਚ ਜਿਹੜੀ ਹੁਣ ਥੈਂਕਸਗਿਵਿੰਗ ਅਗਲੇ ਵੀਕ ਹੀ ਜਿਹੜੀ ਉਹ ਆ ਰਹੀ ਆ, ਉਦੋਂ ਬਹੁਤ ਸਾਰੇ ਲੋਕ ਟਰੈਵਲ ਵੀ ਕਰਦੇ, ਇਕੱਠੇ ਵੀ ਹੁੰਦੇ ਆ। ਸੋ ਉਦੋਂ ਜ਼ਿਆਦਾ ਇਹਤਿਆਤ ਧਿਆਨ ਜਿਹੜਾ ਆ ਉਹ ਵਰਤਣ ਦੀ ਜ਼ਰੂਰਤ ਆ। ਇਸ ਨੂੰ ਅਜਾਈਂ ਜਿਹੜਾ ਆ ਉਹ ਨਾ ਸੋਚਿਆ ਜਾਵੇ। ਸੋ ਆਲਰੇਡੀ ਜਿਹੜਾ ਆਇਓਵਾ ਦੇ ਗਵਰਨਰ ਆ, ਉਹਨਾਂ ਨੇ ਵੀ ਮਾਸਕ ਮੈਂਡੇਟ ਜਿਹੜਾ ਆ ਉਹ ਸ਼ੁਰੂ ਕਰ ਦਿੱਤਾ ਹੈਗਾ ਆ। ਪਹਿਲੋਂ ਉਹ ਇਸ ਚੀਜ਼ ਦੇ ਬਹੁਤਾ ਹੱਕ ਦੇ ਵਿੱਚ ਨਹੀਂ ਸੀ ਆਉਂਦੇ। ਸੋ ਇਹ ਹੁਣ ਦੇਖਦੇ ਹਾਂ ਵੀ ਕੀ ਜਿਹੜਾ ਇਸ ਦੇ ਵਿੱਚ ਬਣਦਾ ਹੈਗਾ ਆ। ਜੋ ਬਾਈਡਨ ਜਿਹੜਾ ਪ੍ਰੈਜ਼ੀਡੈਂਟ ਇਲੈਕਟ ਆ, ਉਹਨਾਂ ਦੀ ਟੀਮ ਨੇ ਇਹੀ ਸਿਗਨਲ ਕੀਤਾ ਸੀਗਾ ਵੀ ਕਹਿੰਦੇ ਵੀ ਸਾਡਾ ਕੋਈ ਇਰਾਦਾ ਨਹੀਂ ਹੈਗਾ ਨੈਸ਼ਨਲ ਸ਼ਟਡਾਊਨ ਜਿਹੜਾ ਆ ਉਹ ਕਰਨ ਦੇ ਲਈ। ਕਹਿੰਦੇ ਵੀ ਜਿਸ ਹਿਸਾਬ ਦੇ ਨਾਲ ਇਕੋਨਮੀ ਦੀ ਸਥਿਤੀ ਬਣੀ ਆ, ਅਸੀਂ ਉਸ ਦੇ ਵਿੱਚ ਕੋਈ ਬਹੁਤਾ ਅੜਿੱਕਾ ਜਿਹੜਾ ਉਹ ਨਹੀਂ ਡਾਉਣਾ ਚਾਹੁੰਦੇ। ਉਹਨਾਂ ਨੇ ਇਹ ਜ਼ਰੂਰ, ਉਹਨਾਂ ਦੀ ਟੀਮ ਨੇ ਕਿਹਾ ਸੀਗਾ ਵੀ ਜਿੱਥੇ ਜਿੱਥੇ ਜ਼ਰੂਰਤ ਹੋਊਗੀ ਜਿਨ੍ਹਾਂ ਇਲਾਕਿਆਂ ਦੇ ਵਿੱਚ, ਉੱਥੇ ਅਜਿਹੇ ਮੈਂਡੇਟ ਜਿਹੜੇ ਉਹ ਲਾਏ ਜਾ ਸਕਣਗੇ। ਸੋ ਹੁਣ ਇੱਕ ਨਵੀਂ ਜਿਹੜੀ ਹਰਜੋਤ ਸਿੰਘ ਜੀ ਕਰੋਨਾ ਵਾਇਰਸ ਦੀ ਵੈਕਸੀਨ ਨੂੰ ਲੈ ਕੇ ਜੇ ਦੱਸਿਆ ਜਾਵੇ ਤਾਂ 58% ਅਮਰੀਕਨਜ਼ ਇੱਕ ਪੋਲ ਦੇ ਵਿੱਚ ਕਹਿੰਦੇ ਆ ਵੀ ਉਹ ਜਿਹੜੀ ਪਹਿਲੀ ਕਰੋਨਾ ਵਾਇਰਸ ਦੀ ਵੈਕਸੀਨ ਆਊਗੀ ਉਸ ਨੂੰ ਜਿਹੜਾ ਆ ਉਹ ਲਵਾਉਣਗੇ। ਇਹ ਪਹਿਲਾਂ ਜਿਹੜਾ ਆ 50% ਦੇ ਇਰਦ ਗਿਰਦ ਸੀਗੇ ਕੁਛ ਮਹੀਨੇ ਪਹਿਲਾਂ। ਹੁਣ ਥੋੜ੍ਹਾ ਜਿਹਾ ਇਸ ਦੇ ਵਿੱਚ ਲੋਕਾਂ ਦਾ
ਇਜ਼ਾਫਾ ਜਾਂ ਕਹਿ ਲਓ ਵੀ ਭਰੋਸਾ ਇਸ ਦੇ ਵਿੱਚ ਵਧਿਆ ਹੈਗਾ ਆ। ਸੋ ਇਸ ਮੌਕੇ ਅਮਰੀਕਾ ਦੇ ਵਿੱਚ 11.2 ਮਿਲੀਅਨ ਕਰੋਨਾ ਵਾਇਰਸ ਦੇ ਕੁੱਲ ਕੇਸ ਹੁਣ ਤੱਕ ਹੋ ਚੁੱਕੇ ਨੇ ਤੇ 2,46,000 ਜਿਹੜੀਆਂ ਮੌਤਾਂ ਆ ਉਹ ਅਮਰੀਕਾ ਦੇ ਵਿੱਚ ਕਰੋਨਾ ਵਾਇਰਸ ਤੇ ਉਸ ਦੇ ਨਾਲ ਜਿਹੜੀਆਂ ਸਮੱਸਿਆਵਾਂ ਲੋਕਾਂ ਨੂੰ ਆਈਆਂ ਉਸ ਦੇ ਕਰਕੇ ਹੋ ਚੁੱਕੀਆਂ ਹੋਈਆਂ ਆ। ਸੋ ਕੱਲੇ ਸੋਮਵਾਰ ਨੂੰ ਹੀ 1,53,000 ਨਵੇਂ ਕੇਸ ਜਿਹੜੇ ਆ ਉਹ ਆਏ ਸੀਗੇ ਤੇ ਹਸਪਤਾਲ ਦੇ ਵਿੱਚ ਜਿਹੜੇ ਲੋਕ ਇਲਾਜ ਦੇ ਲਈ ਦਾਖਲ ਹੋਏ ਨੇ ਕੋਵਿਡ-19 ਦੇ ਕਰਕੇ ਉਹ 73,000 ਤੋਂ ਉੱਤੇ ਜਿਹੜਾ ਆਂਕੜਾ ਉਹ ਪਹੁੰਚਿਆ ਹੈ ਤੇ ਪਹਿਲੀ ਵਾਰੀ ਇਹ ਆਂਕੜਾ ਜਿਹੜਾ ਇਸ ਟਾਈਮ ਵਧਿਆ ਹੈਗਾ ਆ। ਉੱਧਰ ਆਪਣੇ ਗੁਆਂਢੀ ਮੁਲਕ ਹਰਜੋਤ ਸਿੰਘ ਜੀ ਕੈਨੇਡਾ ਦੇ ਵਿੱਚ ਓਨਟਾਰੀਓ ਤੇ ਕਿਊਬੈਕ ਜਿਹੜੀਆਂ ਆ ਜਿੱਥੇ ਸਭ ਤੋਂ ਜ਼ਿਆਦਾ ਲੋਕ ਪਾਪੂਲੇਸ਼ਨ ਵਾਈਜ਼ ਰਹਿੰਦੇ ਨੇ ਉੱਥੇ ਵੀ ਮੁੜ ਦੁਬਾਰਾ ਕਰੋਨਾ ਵਾਇਰਸ ਦੇ ਕੇਸਾਂ ਦੇ ਆਂਕੜੇ ਜਿਹੜੇ ਵਧਣੇ ਸ਼ੁਰੂ ਹੋ ਚੁੱਕੇ ਨੇ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜੇ ਬਿਗ ਟੈਕ ਕੰਪਨੀਆਂ ਦੇ ਸੀਈਓ ਹੈਗੇ ਆ, ਟਵਿੱਟਰ ਦੇ ਸੀਈਓ ਜੈਕ ਡੋਰਸੀ ਤੇ ਫੇਸਬੁੱਕ ਦੇ ਸੀਈਓ ਮਾਰਕ ਜ਼ਕਰਬਰਗ ਜਿਹੜੇ ਆ ਉਹ ਅੱਜ ਸੈਨੇਟ ਜੁਡੀਸ਼ਰੀ ਕਮੇਟੀ ਦੇ ਸਾਹਮਣੇ ਪੇਸ਼ ਹੋ ਰਹੇ ਹੈਗੇ ਆ। ਖਾਸ ਕਰਕੇ ਜਿਹੜੀ ਸੈਂਸਰਸ਼ਿਪ ਨੂੰ ਲੈ ਕੇ, ਸਪਰੈਸ਼ਨ ਤੇ 2020 ਦੀ ਇਲੈਕਸ਼ਨ ਨੂੰ ਲੈ ਕੇ ਜਿਹੜੀਆਂ ਸੋਸ਼ਲ ਮੀਡੀਆ ਦੀਆਂ ਕੰਪਨੀਆਂ ਆ ਇਹਨਾਂ ਦੇ ਉੱਤੇ ਸਾਰੀਆਂ ਹੀ ਪਾਰਟੀਆਂ ਰਿਪਬਲਿਕਨ ਵੀ ਡੈਮੋਕ੍ਰੇਟ ਵੀ ਕਾਫੀ ਅਪਸੈਟ ਹੈਗੇ ਆ। ਕਿਸ ਤਰ੍ਹਾਂ ਵੀ ਜਿਹੜੀਆਂ ਖਬਰਾਂ ਆ ਉਹਨੂੰ ਸੈਂਸਰ ਕੀਤਾ ਜਾਂਦਾ ਜਾਂ ਕਈ ਜਿਹੜੀ ਫੇਕ ਨਿਊਜ਼ ਆ ਉਹਨਾਂ ਨੂੰ ਅਲਾਓ ਵੀ ਕਰ ਦਿੱਤਾ ਜਾਂਦਾ। ਸੋ ਉਸ ਨੂੰ ਲੈ ਕੇ ਜਿਹੜਾ ਆ ਇਹ ਕਾਫੀ ਹੌਟ ਇਸ਼ੂ ਬਣਿਆ ਹੋਇਆ ਹੈਗਾ। ਪਹਿਲਾਂ ਵੀ ਆਪਾਂ ਪਿਛਲੇ ਹਫ਼ਤਿਆਂ 'ਚ ਦੱਸਿਆ ਸੀ ਕਿਸ ਤਰ੍ਹਾਂ ਇੱਕ ਆਰਟੀਕਲ ਦੇ ਤਹਿਤ ਜਿਹੜੇ ਸੋਸ਼ਲ ਮੀਡੀਆ ਦੀਆਂ ਪੋਸਟਸ ਆ ਉਹਨਾਂ ਤੇ ਕਿਸੇ ਤਰ੍ਹਾਂ ਦਾ ਲਾਇਬਿਲਟੀ ਲਾ ਸੂਟ ਨਹੀਂ ਫਾਈਲ ਕੀਤਾ ਜਾ ਸਕਦਾ। ਉਸ ਨੂੰ ਜਿਹੜਾ ਸੈਕਸ਼ਨ 230 ਕਰਕੇ ਹੈਗਾ ਆ ਕਮਿਊਨੀਕੇਸ਼ਨ ਡੀਸੈਂਸੀ ਐਕਟ ਜਿਹੜਾ ਆ ਉਸ ਨੂੰ ਵੀ ਓਵਰਟਰਨ ਕਰਨ ਦੀ ਗੱਲਬਾਤ ਹੋ ਰਹੀ ਆ ਤੇ ਇਹ ਬਿਲਕੁਲ ਹੀ ਹੁਣ ਆਊਟ ਆਫ ਕੰਟਰੋਲ ਹੁੰਦਾ ਜਾ ਰਿਹਾ। ਸੋ ਇਹ ਦੇਖਦੇ ਹਾਂ ਹੁਣ ਇਸ ਹੀਅਰਿੰਗ ਤੋਂ ਬਾਅਦ ਕੀ ਹੁੰਦਾ ਆ। ਜੀ ਬਿਲਕੁਲ, ਇਸ ਦੇ ਵਿੱਚ ਦੋਨੋਂ ਤਰਫਾਂ ਦੇ ਜਿਹੜੇ ਸੈਨੇਟਰਸ ਆਪੋ ਆਪਣੇ ਜਿਹੜੇ ਵਿਚਾਰ ਉਹਨਾਂ ਨੇ ਰੱਖੇ ਆ। ਇੱਕ ਜਾਣੇ ਜਿਹੜੇ ਜੀਓਪੀ ਵਾਲੇ ਕਹਿ ਰਹੇ ਆ ਵੀ ਸਾਡੀਆਂ ਜਿਹੜੀਆਂ ਗੱਲਾਂ ਆ ਉਹਨਾਂ ਨੂੰ ਤੁਸੀਂ ਜਿਹੜੇ ਉਹ ਨੱਪਦੇ ਹੋ ਤੇ ਦੂਜੇ ਪਾਸੇ ਜਿਹੜੇ ਡੈਮੋਕ੍ਰੇਟ ਉਹ ਕਹਿੰਦੇ ਆ ਵੀ ਇਹਨਾਂ ਹੀ ਸੋਸ਼ਲ ਮੀਡੀਆ ਦੀ ਪਲੇਟਫਾਰਮ ਨੂੰ ਵਰਤਦੇ ਹੋਏ ਜਿਹੜਾ ਝੂਠ ਆ ਉਸ ਦਾ ਪਸਾਰਾ ਜਿਹੜਾ ਆ ਉਹ ਰਾਸ਼ਟਰਪਤੀ ਟਰੰਪ ਦੇ ਉਹਨਾਂ ਦੇ ਸਾਥੀਆਂ ਦੇ ਦੁਆਰਾ ਜਿਹੜਾ ਉਹ ਕੀਤਾ ਗਿਆ ਹੈਗਾ ਹੈ। ਸੋ ਇਹ ਵੀ ਚੰਗੇ ਜਿਹੜੇ ਦੁਚਿੱਤੀ ਦੇ ਵਿੱਚ ਜਿਹੜੇ ਆ ਦੋਨੋਂ ਪਾਸਿਓਂ ਜਿਹੜੇ ਉਹ ਫਸੇ ਹੋਏ ਨੇ। ਇੱਕ ਪਾਸੇ ਆਪਣੀ ਜਿਹੜੀ ਇਹਨਾਂ ਦੀ ਆਜ਼ਾਦੀ ਹੈਗੀ ਆ ਲਾਇਬਿਲਟੀ ਵਾਲੀ ਉਸ ਦੇ ਵਿੱਚ ਇਹ ਬਚੇ ਰਹਿਣਾ ਚਾਹੁੰਦੇ ਨੇ ਤੇ ਨਾਲ ਦੇ ਨਾਲ ਇਹ ਵੀ ਟਰਾਈ ਕਰ ਰਹੇ ਆ ਵੀ ਇਹਨਾਂ ਦੇ ਪਲੇਟਫਾਰਮ ਦੇ ਜ਼ਰੀਏ ਜਿਹੜਾ ਝੂਠ ਦਾ ਪਸਾਰ ਆ ਉਹ ਘਟੇ ਵੀ। ਸੋ ਕਾਫੀ ਔਖਾ ਜਿਹੜਾ ਇਸ ਟਾਈਮ ਸਥਿਤੀ ਜਿਹੜੀ ਉਹ ਬਣੀ ਪਈ ਹੈਗੀ। ਸੋ ਬਹੁਤੀ ਰੈਗੂਲੇਟਿਡ ਜ਼ਿਆਦਾ ਰੈਗੂਲੇਸ਼ਨਸ ਤਾਂ ਜਿਹੜੀਆਂ ਇਸ ਦੇ ਵਿੱਚ ਨਹੀਂ ਹੈਗੀਆਂ। ਉੱਦਾਂ ਜੇ ਦੇਖਿਆ ਜਾਵੇ ਅਮਰੀਕੀ ਲੋਕ ਆ ਬਹੁਤੀਆਂ ਰੈਗੂਲੇਸ਼ਨਸ ਦੇ ਹੱਕ ਦੇ ਵਿੱਚ ਵੀ ਨਹੀਂ ਰਹਿੰਦੇ ਪਰ ਜਦੋਂ ਖਾਸ ਕਰਕੇ ਉਹਨਾਂ ਦੇ ਉੱਤੇ ਜਦੋਂ ਗੱਲ ਆਉਂਦੀ ਤਕਰੀਬਨ ਸਾਰੇ ਧੜੇ ਇੱਦਾਂ ਹੀ ਕਰਦੇ ਆ। ਜਦੋਂ ਉਹਨਾਂ ਦੇ ਧੜੇ ਨੂੰ ਥੋੜ੍ਹਾ ਜਿਹਾ ਕਿਸੇ ਚੀਜ਼ ਦੇ ਕਰਕੇ ਪ੍ਰੋਬਲਮ ਆਉਂਦੀ ਹੈ ਤਾਂ ਫਿਰ ਰੈਗੂਲੇਸ਼ਨ ਦੇ ਲਈ ਉਹ ਓਕੇ ਵੀ ਜਿਹੜੇ ਉਹ ਹੋ ਜਾਂਦੇ ਨੇ। ਸੋ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਕਿਸ ਪਾਸੇ ਵੱਲ ਨੂੰ ਜਿਹੜੇ ਲੋਕਾਂ ਦਾ ਵਿਚਾਰ ਜਿਹੜਾ ਉਹ ਰਹਿੰਦਾ ਹੈਗਾ ਆ। ਉੱਧਰ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਰਾਸ਼ਟਰਪਤੀ ਟਰੰਪ ਦੇ ਜਿਹੜੇ ਲੀਗਲ ਚੈਲੰਜਸ ਹੈਗੇ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਵੋਟਾਂ ਨੂੰ ਗਿਣਤੀ ਨੂੰ ਲੈ ਕੇ ਉਹਨਾਂ ਦੇ ਵਿੱਚ ਉਹਨਾਂ ਨੂੰ ਕੋਈ ਬਹੁਤਾ ਕਹਿ ਲਓ ਵੀ ਪੋਜ਼ੀਟਿਵ ਨਿਊਜ਼ ਚੰਗੀ ਖਬਰਾਂ ਜਿਹੜੀਆਂ ਉਹ ਨਹੀਂ ਮਿਲ ਰਹੀਆਂ। ਉਹਨਾਂ ਦੀ ਲੀਗਲ ਟੀਮ ਦੇ ਵਿੱਚੋਂ ਬਹੁਤ ਸਾਰੇ ਵਕੀਲ ਆਲਰੇਡੀ ਛੱਡ ਕੇ ਜਿਹੜਾ ਉਹਨਾਂ ਨੂੰ ਜਾ ਚੁੱਕੇ ਨੇ ਤੇ ਹੁਣ ਕਹਿੰਦੇ ਵੀ ਅਖੀਰਲੇ ਮੌਕੇ ਦੇ ਉੱਤੇ ਰਾਸ਼ਟਰਪਤੀ ਟਰੰਪ ਦਾ ਜਿਹੜਾ ਪਰਸਨਲ ਲਾਇਰ ਰੂਡੀ ਗਿਲਿਆਨੀ ਹੈਗਾ ਆ ਉਹ ਇੱਕ ਪੈਨਸਿਲਵੇਨੀਆ ਦੇ ਲਾਸੂਟ ਦੇ ਵਿੱਚ ਕੁਝ ਘੰਟੇ ਪਹਿਲਾਂ ਹੀ ਜਿਹੜਾ ਉਸ ਨੂੰ ਐਡ ਕੀਤਾ ਗਿਆ। ਉਸ ਤੋਂ ਬਾਅਦ ਦੇ ਵਿੱਚ ਇੱਕ ਜਿਹੜਾ ਨਵਾਂ ਲਾਇਰ ਜਿਹਨੂੰ ਰਿਟੇਨ ਕੀਤਾ ਸੀਗਾ ਟਰੰਪ ਕੈਂਪੇਨ ਨੇ ਉਸਨੇ ਦਰਖਾਸਤ ਪਾਈ ਸੀ ਜੱਜ ਦੇ ਮੋਹਰੇ ਵੀ ਇਹ ਜਿਹੜੀ ਹੀਅਰਿੰਗ ਅੱਜ ਹੋਣੀ ਆ ਉਸ ਨੂੰ ਡਿਲੇ ਕੀਤਾ ਜਾਵੇ, ਅੱਗੇ ਪਾਇਆ ਜਾਵੇ ਪਰ ਜੱਜ ਨੇ ਉਹਨਾਂ ਦੀ ਇਸ ਦਰਖਾਸਤ ਨੂੰ ਨਾਮਨਜ਼ੂਰ ਕਰ ਦਿੱਤਾ ਸੀਗਾ। ਸੋ ਇਸ ਮੌਕੇ ਗਿਲਿਆਨੀ ਦੇ ਨਾਲ ਜਿਹੜੇ ਹੋਰ ਲਾਇਰਸ ਜਿਹੜੇ ਉਹ ਮਿਲ ਕੇ ਇਹ ਜਿਹੜੀ ਇੱਕ ਰੀ-ਇਲੈਕਸ਼ਨ ਕੈਂਪੇਨ ਦਾ ਅਜੇ ਵੀ ਇਹਨਾਂ ਨੇ ਟਰਾਈ ਜਿਹੜੀ ਉਹ ਕਰ ਰਹੇ ਆ ਉਸ ਦੇ ਵਿੱਚ ਅੱਗੇ ਵਧਣਗੇ। ਗਿਲਿਆਨੀ ਸੀਗੇ ਜਿਨ੍ਹਾਂ ਨੇ 4 ਸੀਜ਼ਨਸ ਲੈਂਡਸਕੇਪਿੰਗ ਦੇ ਮੋਹਰੇ ਜਦੋਂ ਆਖਿਆ ਸੀਗਾ ਵੀ 6 ਲੱਖ ਤੋਂ ਵੱਧ ਜਿਹੜੇ ਵੋਟਾਂ ਜਿਹੜੀਆਂ ਕਾਊਂਟ ਹੋਈਆਂ ਸੀ ਉਸ ਦੇ ਵਿੱਚ ਪ੍ਰੋਪਰ ਪ੍ਰੋਸੀਜਰ ਜਿਹੜੇ ਆ ਉਹ ਫੋਲੋ ਨਹੀਂ ਕੀਤੇ ਗਏ। ਤੇ ਇਹ ਵੀ ਦੱਸਦੇ ਜਾਏ ਵੀ ਜਿਹੜੀ ਇਲੈਕਸ਼ਨ ਅਫੀਸ਼ੀਅਲ ਹੁੰਦੇ ਨੇ ਕਿਸੇ ਵੀ ਸੂਬੇ ਦੇ ਵਿੱਚ ਉਹਨਾਂ ਦੇ ਵਿੱਚ ਦੋਨੋਂ ਹੀ ਤਰਫੋਂ ਦੇ ਜਿਹੜੇ ਲੋਕ ਆ ਦੋਨੋਂ ਹੀ ਪਾਰਟੀਆਂ ਦੇ ਲੋਕ ਜਿਹੜੇ ਉਹ ਮੌਜੂਦ ਰਹਿੰਦੇ ਨੇ ਤੇ ਤਕਰੀਬਨ ਸਾਰੇ ਸੂਬਿਆਂ ਦੇ ਵਿੱਚ ਇਹਨਾਂ ਨੇ ਇਹੀ ਅਧਿਕਾਰੀਆਂ ਨੇ ਜਿਹੜਾ ਆਖਿਆ ਵੀ ਇਹ ਜਿਹੜੇ ਵੋਟਰ ਫਰਾਡ ਦੀ ਵਾਈਡ ਸਪਰੈਡ ਵੋਟਰ ਫਰਾਡ ਦੀ ਜਿਹੜੀ ਚਰਚਾ ਆ ਉਸ ਦੇ ਵਿੱਚ
ਕੋਈ ਵੀ ਤੱਥ ਜਿਹੜਾ ਉਹ ਮੌਜੂਦ ਨਹੀਂ ਹੈਗਾ। ਹੁਣ ਦੇਖਦੇ ਹਾਂ ਅਦਾਲਤਾਂ ਦੇ ਵਿੱਚ ਕੀ ਬਣਦਾ, ਪਰ ਤਕਰੀਬਨ ਸਾਰੇ ਪਾਸੇ ਅਦਾਲਤਾਂ ਦੇ ਵਿੱਚ ਇਹਨਾਂ ਨੂੰ ਜਿਹੜਾ ਹਾਰ ਦਾ ਹੀ ਸਾਹਮਣਾ ਕਰਨਾ ਪਿਆ ਆ ਅਜੇ ਤੱਕ। ਜੀ। ਅਗਲੀ ਖਬਰ ਜਿਹੜੀ ਆ ਜਾਰਜੀਆ ਸਟੇਟ ਤੋਂ ਆ, ਜਿੱਥੇ ਕਿ ਰੀਕਾਊਂਟ ਦੁਆਰਾ ਕੀ ਮੈਨੂਅਲੀ ਹੋ ਰਹੀ ਹੈ ਹੱਥ ਦੇ ਨਾਲ। ਉਹ ਕਹਿੰਦੇ ਵੀ ਲਗਭਗ ਅੱਜ ਸਾਰੀ ਕਾਊਂਟ ਹੋ ਜਾਏਗੀ। ਉਹਨਾਂ ਨੇ ਜਿਹੜਾ ਅੱਜ ਦਾ ਦਿਨ ਰੱਖਿਆ ਸੀਗਾ ਕਿ ਅੱਜ ਤੱਕ ਆਪਾਂ ਰੀਕਾਊਂਟ ਕਰ ਲਾਂਗੇ। 5 ਮਿਲੀਅਨ ਦੇ ਕਰੀਬ ਬੈਲਟਸ ਹੈਗੇ ਆ। ਉੱਥੇ ਜੋ ਬਾਈਡਨ ਹੁਣਾਂ ਨੇ 14,000 ਵੋਟ ਦੇ ਨਾਲ ਲੀਡ ਤੇ ਸੀਗੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੋਂ। ਇਲੈਕਸ਼ਨ ਵਰਕਰਸ ਜਿਹੜੇ ਆ ਉਹ ਕਹਿੰਦੇ ਆ ਵੀ ਇਹਦੇ ਵਿੱਚ ਜ਼ਰੂਰ ਚੇਂਜ ਆਊਗੀ, ਪਰ ਲੱਗਦਾ ਨਹੀਂ ਵੀ ਇੰਨਾ ਜ਼ਿਆਦਾ ਜਿਹੜੀ ਇਲੈਕਸ਼ਨ ਆ ਉਹ ਓਵਰਟਰਨ ਹੋ ਜਾਏ। ਉੱਥੇ ਦੇ ਸੈਕਟਰੀ ਆਫ ਸਟੇਟ ਬ੍ਰੈਡ ਰੈਫਨਸਪਰਗਰ ਜਿਹੜੇ ਹੈਗੇ ਆ, ਉਹ ਕਹਿੰਦੇ ਆ ਵੀ ਮੈਂ ਇਸ ਸ਼ੁੱਕਰਵਾਰ ਨੂੰ ਜਿਹੜੀ ਆ ਇਲੈਕਸ਼ਨ ਦੇ ਰਿਜ਼ਲਟਸ ਉਹ ਸਰਟੀਫਾਈ ਕਰ ਦਊਂਗਾ, ਜਿਹੜਾ ਕਿ ਉੱਥੇ ਦਾ ਸਟੇਟ ਲਾ ਆ 17 ਦਿਨਾਂ ਦੇ ਵਿੱਚ ਸਰਟੀਫਾਈ ਕਰਨਾ ਪੈਂਦਾ। ਦੂਸਰੇ ਪਾਸੇ ਜਾਰਜੀਆ ਸਟੇਟ ਦੇ ਵਿੱਚ ਜਿਹੜੀ ਸੈਨੇਟਰਸ 2 ਦੀ ਜਿਹੜੀ ਇਲੈਕਸ਼ਨ ਹੋਣੀ ਆ ਜਨਵਰੀ ਦੇ ਵਿੱਚ, ਹੁਣ ਉਹਨੂੰ ਲੈ ਕੇ ਮਾਮਲਾ ਬਹੁਤ ਗਰਮਾਇਆ ਹੋਇਆ ਹੈ। ਸੈਨੇਟਰ ਲੋਫਲਰ ਜਿਹੜੇ ਆ ਉਹ ਡੈਮੋਕ੍ਰੇਟ ਵਾਰਨਕ ਦੇ ਅਗੇਂਸਟ ਉੱਥੇ ਇਲੈਕਸ਼ਨ ਲੜ ਰਹੇ ਆ, ਤੇ ਉਹਨਾਂ ਨੇ ਇਹ ਕਿਹਾ ਜਿਹੜੇ ਵਾਰਨਕ ਆ ਬਹੁਤ ਲਿਬਰਲ ਕੈਂਡੀਡੇਟ ਹੈਗੇ ਆ। ਜਦੋਂ ਫਿਡਲ ਕੈਸਟਰੋ ਉੱਥੇ ਆਇਆ ਸੀ ਤੇ ਇਹ ਜਿਸ ਚਰਚ 'ਚ ਆਇਆ ਸੀ, ਉਸ ਚਰਚ ਦੇ ਵਿੱਚ ਯੂਥ ਸਰਵਿਸਿਜ਼ ਦੇ ਇਹ ਪੈਸਟਰ ਸੀਗੇ। ਤੇ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਵੀ ਨਿਊਯਾਰਕ ਤੇ ਜਿਹੜੇ ਕੈਲੀਫੋਰਨੀਆ ਆ, ਦੋਨੋਂ ਸਟੇਟਾਂ ਪੈਸੇ ਦੇ ਕੇ ਵੀ ਪੂਰੇ ਜ਼ੋਰ ਸ਼ੋਰ ਨਾਲ ਜਾਰਜੀਆ ਦੇ ਵਿੱਚ ਜਿਹੜਾ ਇਲੈਕਸ਼ਨ ਤੇ ਅਸਰ ਪਾ ਰਹੀਆਂ। ਸੋ ਆਪਾਂ ਤੁਹਾਨੂੰ ਦੱਸਿਆ ਹੀ ਸੀ ਵੀ ਜਿਹੜੀ ਪ੍ਰੈਜ਼ੀਡੈਂਟ ਇਲੈਕਸ਼ਨ ਤੋਂ ਬਾਅਦ ਜਿਹੜੀ ਜਾਰਜੀਆ 'ਚ 2 ਸੈਂਟਰਸ ਦੀ ਇਲੈਕਸ਼ਨ ਹੋਣੀ ਆ, ਇਹ ਬਹੁਤ ਹੀ ਜ਼ਿਆਦਾ ਜਿਹੜੀ ਪ੍ਰਭਾਵਸ਼ਾਲੀ ਹੋਊਗੀ, ਕਿਉਂਕਿ ਇਹਦੇ ਨਾਲ ਜੇ ਦੋਨੋਂ ਸੀਟਾਂ ਡੈਮੋਕ੍ਰੇਟ ਲੈ ਜਾਂਦੇ ਆ ਤੇ ਉਹਨਾਂ ਦੀ ਸੈਨੇਟ 'ਚ ਮੈਜੋਰਟੀ ਹੋ ਜਾਊਗੀ। ਜੇ ਇੱਕ ਸੀਟ ਰਿਪਬਲਿਕਨ ਲੈ ਜਾਂਦੇ ਤੇ ਉਹਨਾਂ ਦੀ ਜਿਹੜੀ ਸੈਨੇਟ ਦੇ ਵਿੱਚ ਮੈਜੋਰਟੀ ਹੋ ਜਾਊਗੀ। ਜੀ। ਸੋ ਦੇਖਦੇ ਹਾਂ ਜਿਹੜਾ ਕੀ ਬਣਦਾ, ਪਰ ਰਾਈਟ ਨਾਓ ਰਾਸ਼ਟਰਪਤੀ ਟਰੰਪ ਦੀ ਜਿਹੜੀ ਕੈਂਪੇਨ ਇੱਕ ਹਿਸਾਬ ਦੇ ਨਾਲ ਚੱਲ ਰਹੀ ਆ ਇਲੈਕਸ਼ਨ ਨੂੰ ਲੈ ਕੇ, ਇਹ ਇਹਨਾਂ ਦੇ ਲਈ ਘਾਤਕ ਜਿਹੜੀ ਉਹ ਸਾਬਤ ਹੋ ਸਕਦੀ ਆ। ਜਿਸ ਤਰੀਕੇ ਦੇ ਨਾਲ ਉਹ ਇਲੈਕਸ਼ਨ ਰਿਗਡ ਦੀਆਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਹਿੰਦੇ ਨੇ ਵੀ ਇਹ ਜਿਹੜਾ ਮਸਲਾ ਜਿਹੜਾ ਉਹ ਜ਼ਰੂਰ ਬਣਿਆ ਪਿਆ ਹੈ। ਸੋ ਇਹ ਦੇਖਦੇ ਹਾਂ ਵੀ ਇਹ ਟੋਨ ਨੂੰ ਆਪਣੀ ਜਿਹੜੀ ਟੋਨ ਦੇ ਨਾਲ ਉਹ ਕਿੱਦਾਂ ਜਿਹੜਾ ਆ ਡਿਫਰੈਂਸ਼ੀਏਟ ਕਰਕੇ ਜਿਹੜਾ ਉਹ ਦਿਖਾ ਪਾਉਣਗੇ। ਜਿਹੜਾ ਜਿੱਦਾਂ ਤੁਸੀਂ ਆਪਾਂ ਦੱਸ ਕੇ ਹਟੇ ਵੀ 14,000 ਵੋਟਾਂ ਦਾ ਜਿਹੜਾ ਫਰਕ ਸੀਗਾ ਪ੍ਰੈਜ਼ੀਡੈਂਸ਼ੀਅਲ ਜਿਹੜੀਆਂ ਇਲੈਕਸ਼ਨ ਦੇ ਵਿੱਚ, ਜਿਸ ਦੇ ਵਿੱਚ ਜੋ ਬਾਈਡਨ ਨੇ ਟਰੰਪ ਹੁਣਾਂ ਨੂੰ ਉੱਥੇ ਹਰਾਇਆ ਸੀਗਾ। ਸੋ ਸਰਟੀਫਾਈ ਜਿਹੜਾ ਥੋੜ੍ਹੇ ਦਿਨਾਂ ਦੇ ਵਿੱਚ ਜਿਹੜੇ ਹੋ ਜਾਣੇ ਆ। ਸੋ ਜਿੱਦਾਂ ਤੁਸੀਂ ਕਿਹਾ ਵੀ ਆਂਕੜਾ ਥੋੜ੍ਹਾ ਫਰਕ ਪੈ ਸਕਦਾ, ਪਰ ਜੇ ਉਸੇ ਆਧਾਰ ਦੇ ਉੱਤੇ ਦੇਖਿਆ ਜਾਵੇ ਤਾਂ ਬਹੁਤ ਹੀ ਜ਼ਿਆਦਾ ਕਾਂਟੇ ਦੀ ਜਿਹੜੀ ਟੱਕਰ ਆ ਇਸ ਦੇ ਵਿੱਚ ਦੇਖਣ ਨੂੰ ਜਿਹੜੀ ਉਹ ਡੈਫੀਨੇਟਲੀ ਮਿਲਣ ਜਾ ਰਹੀ ਹੈਗੀ ਆ। ਤੇ ਹਰਜੋਤ ਸਿੰਘ ਜੀ, ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਜਿਹੜਾ ਜੋ ਆਪਾਂ ਹਾਜ਼ਰ ਹੁੰਦੇ ਹਾਂ ਤੇ ਖਬਰਾਂ ਦਾ ਜਿਹੜਾ ਸਿਲਸਿਲਾ ਆ ਉਹ ਇੱਦਾਂ ਹੀ ਜਾਰੀ ਰਹੇਗਾ ਜੀ। WRU PR Lodi Stockton 1570 AM। ਕੀ ਤੁਸੀਂ ਬਾਹਰ ਧੁੱਪ ਵਿੱਚ ਕੰਮ ਕਰਦੇ ਹੋ? ਕਰੋ 8779922567। ਇਹ ਸੰਦੇਸ਼ ਕੈਲੋਸ਼ਾ ਵੱਲੋਂ ਹੈ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਪੰਜਾਬੀ ਕਮਿਊਨਿਟੀ ਤੱਕ ਪਹੁੰਚਾਉਣ ਦੇ ਲਈ ਅੱਜ ਹੀ ਸੰਪਰਕ ਕਰੋ ਪੰਜਾਬੀ ਰੇਡੀਓ USA 4082725200 408 272 5200। ਭਗਵਾਨ ਨੇ ਅੱਜ ਮੈਂ ਬਹੁਤ ਖੁਸ਼ ਹਾਂ, ਮੇਰੀ ਹੋਈ ਆ ਪ੍ਰਮੋਸ਼ਨ ਤੇ ਅੱਜ ਆਪਾਂ ਚੱਲਾਂਗੇ ਬਹੁਤ ਹੀ ਸਵਾਦ ਤੇ ਵਧੀਆ ਜਿਹਾ ਪੀਜ਼ਾ ਖਾਣ ਦਾ ਓਰੀਜਨਲ ਸ਼ਿਕਾਗੋਜ਼ ਪੀਜ਼ਾ ਐਂਡ ਕਰੀ ਐਲਗਰੋ ਵਾਲਿਆਂ ਦੇ, ਜਿੱਥੇ ਜਾ ਕੇ ਖਾਵਾਂਗੇ ਵੈਜ ਨਾਨ ਵੈਜ ਪੀਜ਼ਾ, ਨਾਲੇ ਤੇਰੇ ਪਸੰਦ ਦੇ ਪਨੀਰ ਪਕੌੜੇ, ਟਿੱਕੀਆਂ ਤੇ ਛੋਲੇ ਭਟੂਰੇ ਵੀ ਮਿਲਦੇ ਆ।
The original Chicago's Pizza and Curry, 9308 Elk Grove Boulevard, Suite 100 Elk Grove। ਪੀਜ਼ਾ ਬੈਠ ਕੇ ਵੀ ਖਾ ਸਕਦੇ ਹੋ ਅਤੇ ਟੇਕ ਆਊਟ ਵੀ ਕਰਵਾ ਸਕਦੇ ਹੋ ਅਤੇ ਇਹ ਪੀਜ਼ਾਸ ਡਿਲੀਵਰ ਵੀ ਕਰਦੇ ਹਨ, ਜਿੱਥੋਂ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਚਿਕਨ ਪੀਜ਼ਾ, ਦੇਸੀ ਸਟਾਈਲ ਮੀਟ ਪੀਜ਼ਾ, ਪਨੀਰ ਪੀਜ਼ਾ, ਵੈਜੀ ਪੀਜ਼ਾ ਤੇ ਨਾਨ ਪੀਜ਼ਾ। ਇਸ ਤੋਂ ਇਲਾਵਾ ਬ੍ਰੈਡ ਸਟਿਕਸ, ਵਿੰਗਸ, ਸੈਲਡ ਅਤੇ ਪਾਸਤਾ ਵੀ ਖਾ ਸਕਦੇ ਹੋ ਅਤੇ ਇਹ ਖੁੱਲੇ ਰਹਿੰਦੇ ਹਨ ਸੱਤੋ ਦਿਨ ਸਵੇਰੇ 11 ਵਜੇ ਤੋਂ ਰਾਤੀ 10 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 478 44 44 916478 4444 ਅਤੇ ਇਹ ਸਾਰੇ ਇਵੈਂਟਸ ਦੇ ਲਈ ਕੇਟਰਿੰਗ ਵੀ ਕਰਦੇ ਹਨ। The original Chicago's Pizza and Curry, Elk Grove। ਸੇਲ 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 ਚੀਨਾ ਜੁਐਲਰਸ ਵੱਲੋਂ 11ਵੀਂ ਕਾਮਯਾਬ ਥੈਂਕਸਗਿਵਿੰਗ ਤੇ ਬਲੈਕ ਫਰਾਈਡੇ ਧਮਾਕਾ ਸੇਲ 26 ਤੇ 27 ਨਵੰਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ 22 ਕੈਰੇਟ ਸੋਨੇ ਦੀ ਜੁਐਲਰੀ ਸੇਲ ਪ੍ਰਾਈਸ ਤੇ, ਇੰਡੀਆ ਤੋਂ ਘੱਟ ਰੇਟ ਦੀ ਗਾਰੰਟੀ ਵੀ ਤੇ ਡਾਇਮੰਡ ਜੁਐਲਰੀ ਤੇ 30 ਤੋਂ 50% ਆਫ। ਲੱਕੀ ਡਰਾ ਵੀ ਕੱਢੇ ਜਾਣਗੇ। 2 ਦਿਨ ਪਹਿਲੇ 30 ਕਸਟਮਰਸ ਨੂੰ ਮਿਲੇਗਾ ਮੌਕਾ ਡਾਇਮੰਡ ਰਿੰਗਸ ਜਿੱਤਣ ਦਾ। ਕੋਈ 10 ਜਿੱਤਣਗੇ ਡਾਇਮੰਡ ਰਿੰਗ, 10 골ਡ ਆਈਟਮ ਗਿਫਟ ਤੇ ਬਾਕੀ 40 ਨੂੰ ਮਿਲਣਗੇ ਸਪੈਸ਼ਲ ਗਿਫਟ। ਮੈਡਮ ਜੀ ਇਹ ਕੀ ਕਹਿ ਰਹੇ ਹੋ? ਜੋ ਚੀਨਾ ਜੁਐਲਰਸ ਵਾਲੇ ਇੰਦਰਜੀਤ ਚੀਨਾ ਕਹਿ ਰਹੇ ਨੇ, ਪੁਰਾਣੇ ਸੋਨੇ ਦੇ ਗਹਿਣੇ ਲਿਆਓ ਤੇ ਬਿਨਾਂ ਕੋਈ ਕਾਟ ਕੱਟੇ ਨਵੇਂ ਗਹਿਣੇ ਬਦਲ ਕੇ ਲੈ ਜਾਓ। ਸਵਿਸ ਮੇਡ 골ਡ ਬਿਸਕਿਟ ਔਨ ਸੇਲ ਪ੍ਰਾਈਸ ਤੇ। ਥੈਂਕਸਗਿਵਿੰਗ ਤੇ ਬੈਂਕ ਬੰਦ ਹੋਣਗੇ, ਕੈਸ਼ ਪਹਿਲਾਂ ਹੀ ਕਢਾ ਲਈ। ਜ਼ਰੂਰ ਜੀ, ਇਹੋ ਜਿਹੀ ਸੇਲ ਤਾਂ ਸਾਲ 'ਚ ਇੱਕੋ ਵਾਰੀ ਲੱਗਦੀ ਹੈ ਤੇ ਉਹ ਵੀ ਚੀਨਾ ਜੁਐਲਰਸ ਵਾਲੇ ਹੀ ਲਗਾਉਂਦੇ ਨੇ। ਇਸ ਸੇਲ ਦਾ ਫਾਇਦਾ ਉਠਾਉਣ ਲਈ ਪਹੁੰਚੋ ਚੀਨਾ ਜੁਐਲਰਸ, 7454 ਸਟਾਕਟਨ ਬੁਲੇਵਾਰਡ, ਸਵੀਟ A, ਸੈਕਰਾਮੈਂਟੋ, ਕੈਲੀਫੋਰਨੀਆ। ਕਾਲ 9169563094 916 956 3094। ਢਿੱਲੋਂ ਟਰੱਕ ਲਾਈਨ ਵਾਲਿਆਂ ਨੂੰ ਸੈਕਰਾਮੈਂਟੋ ਏਰੀਆ ਦੇ ਵਿੱਚ ਟੀਮ ਡਰਾਈਵਰਸ ਅਤੇ ਸੋਲੋ ਡਰਾਈਵਰਸ ਦੀ ਜ਼ਰੂਰਤ ਹੈ। 1.5 ਤੋਂ 2 ਸਾਲ ਤੱਕ ਦਾ ਤਜਰਬਾ ਹੋਣਾ ਲਾਜ਼ਮੀ ਹੈ। ਇਸ ਜੌਬ ਦੇ ਲਈ ਚੰਗੇ ਪੈਸੇ ਦਿੱਤੇ ਜਾਣਗੇ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 396 9085 916396 9085। ਇਸ ਸਾਲ ਓਬਾਮਾ ਕੇਅਰ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਅੱਜ ਹੀ ਆਪਣੀ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਨੂੰ ਰੀਨਿਊ ਕਰਾਉਣ ਦੇ ਲਈ ਨਵੀਂ ਐਪਲੀਕੇਸ਼ਨ ਭਰਨ ਦੇ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਕਵਰਡ ਕੈਲੀਫੋਰਨੀਆ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਹੀ ਕਸਟਮਰਸ ਦੀ ਮਦਦ ਕਰ ਚੁੱਕੇ ਹਨ। ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਪੰਜਾਬੀ ਕਮਿਊਨਿਟੀ ਤੱਕ ਪਹੁੰਚਾਉਣ ਦੇ ਲਈ ਅੱਜ ਹੀ ਸੰਪਰਕ ਕਰੋ ਪੰਜਾਬੀ ਰੇਡੀਓ USA 4082725200। ਪਰਿਵਾਰ ਚਾਹੁੰਦਾ ਹੈ ਅੱਛਾ ਟੇਸਟ ਤੇ ਮੈਂ ਚਾਹੁੰਦੀ ਹਾਂ ਉਹਨਾਂ ਦੀ ਅੱਛੀ ਸਿਹਤ। ਇਸ ਲਈ ਮੇਰਾ ਭਰੋਸਾ ਹੈ ਹੰਸ ਮਲਟੀਗ੍ਰੇਨ ਆਟਾ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋ, ਬਾਕੀ ਆਟਿਆਂ ਵਿੱਚ ਸਿਰਫ 10% ਹੀ ਮਲਟੀਗ੍ਰੇਨ ਹੁੰਦੇ ਨੇ, ਪਰ ਹੁਣ ਪਾਓ 30% ਵੱਧ ਮਲਟੀਗ੍ਰੇਨ ਤੇ ਰਿਚ ਫਾਈਬਰ ਨਾਲ ਹੰਸ ਮਲਟੀਗ੍ਰੇਨ ਆਟਾ, ਜਿਸ ਵਿੱਚ ਹਨ ਕਾਲਾ ਚਨਾ, ਸੋਇਆ, ਜੌਂ, ਰਾਗੀ, ਓਟਸ, ਮੇਥੀ ਸੀਡਸ, ਬਾਜਰੀ ਤੇ ਇਸਬਗੋਲ, ਜੋ ਕਿ ਤੁਹਾਡੀ ਸਿਹਤ ਨੂੰ ਬਰਕਰਾਰ ਰੱਖਣ ਵਿੱਚ ਮਦਦ ਕਰਦੇ ਨੇ। ਸੋ ਅੱਜ ਹੀ ਪਾਓ ਆਪਣੇ ਨਜ਼ਦੀਕੀ ਗਰੋਸਰੀ ਸਟੋਰ ਤੋਂ ਹੰਸ ਮਲਟੀਗ੍ਰੇਨ ਆਟਾ। ਹੰਸ ਬ੍ਰਾਂਡ, ਭਰੋਸਾ ਪਰਿਵਾਰ ਦੀ ਸਿਹਤ ਦਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM, KCVR ਸਟਾਕਟਨ ਮੋਡੈਸਟੋ 1570 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਇਸ ਵਕਤ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਅਗਲੀਆਂ ਜਿਹੜੀਆਂ ਖਬਰਾਂ ਅਪਡੇਟ ਅਮਰੀਕਾ ਦੇ ਵਿੱਚ ਜੇ ਗੱਲ ਕਰਦੇ ਜਾਈਏ ਤਾਂ ਜਿੱਦਾਂ ਆਪਾਂ ਪਹਿਲਾਂ ਦੱਸ ਰਹੇ ਸੀ ਹਰਜੋਤ ਸਿੰਘ ਜੀ ਵੀ ਇਕੋਨਮੀ ਨੂੰ ਲੈ ਕੇ ਕੋਈ ਸਟਿਮੂਲਸ ਹੈਲਪ ਨੂੰ ਲੈ ਕੇ ਕਹਿੰਦੇ ਵੀ ਕਾਂਗਰਸ ਅਜੇ ਲੱਗਦਾ ਨਹੀਂ ਆ ਵੀ ਉਸ 'ਤੇ ਕਿਤੇ ਦੂਰ ਦੂਰ ਵੀ ਜਿਹੜੀ ਉਹ ਪਹੁੰਚੀ ਹੈਗੀ। ਨੇੜੇ ਆਉਣਾ ਤਾਂ ਔਖਾ ਹੀ ਆ। ਜਿਹੜੇ ਸੈਨੇਟ ਦੇ ਮੈਜੋਰਟੀ ਲੀਡਰ ਮਿਚ ਮੈਕੋਨਲ ਤੇ ਨਾ ਹੀ ਹਾਊਸ ਦੀ ਸਪੀਕਰ ਨੈਂਸੀ ਪਲੋਸੀ ਇਹ ਆਪੋ ਆਪਣੀਆਂ ਪੋਜੀਸ਼ਨਸ ਤੋਂ ਜਿਹੜੇ ਉਹ ਬੱਝ ਹੋਏ ਨੇ ਵੀ ਉਹ ਹਿੱਲੇ ਨੇ ਵੀ ਕੀ ਵਿਚਕਾਰਲੇ ਪਾਸੇ ਜਿਹੜਾ ਉਹ ਪਹੁੰਚਿਆ ਜਾਵੇ। ਉੱਧਰ ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਨੇ ਕਾਂਗਰਸ ਨੂੰ ਇਹ ਅਪੀਲ ਕੀਤੀ ਆ ਵੀ ਕੋਈ ਨਾ ਕੋਈ ਲੈਜਿਸਲੇਸ਼ਨ ਆ ਉਸ ਨੂੰ ਅਪਰੂਵ ਕੀਤਾ ਜਾਵੇ ਉਹਨਾਂ ਦੇ ਆਫਿਸ ਸਹੁੰ ਚੁੱਕਣ ਤੋਂ ਜਿਹੜਾ ਉਹ ਪਹਿਲਾਂ। ਇਲੈਕਸ਼ਨ ਤੋਂ 2 ਹਫ਼ਤੇ ਪਹਿਲਾਂ ਰਾਸ਼ਟਰਪਤੀ ਟਰੰਪ ਨੇ ਇੱਛਾ ਪ੍ਰਗਟਾਈ ਸੀਗੀ ਵੀ ਹਾਂ ਇਲੈਕਸ਼ਨ ਤੋਂ ਪਹਿਲਾਂ ਤੁਸੀਂ ਜਿਹੜਾ ਕੋਈ ਨਾ ਕੋਈ ਇਹ ਸਟਿਮੂਲਸ ਹੈਲਪ ਆ ਉਸ ਨੂੰ ਜਿਹੜਾ ਉਹ ਪਾਸ ਕਰ ਦਿਓ।
ਪਰ ਜਿਹੜਾ ਆ ਉਹ ਵੀ ਕਿਸੇ ਤਣ ਪੱਤਣ ਜਿਹੜੀ ਉਹ ਨਹੀਂ ਸੀ ਲੱਗੀ। ਸੋ ਕਾਂਗਰਸ ਅਜੇ ਵੀ ਸਟੇਲਮੇਟ 'ਤੇ ਆ, ਉੱਥੇ ਦੇ ਉੱਥੇ ਹੀ ਪਾਣੀ ਜਿਹੜਾ ਆ ਉਹਨਾਂ ਦਾ ਖੜਾ ਆ। ਕੋਈ ਵੀ ਹਿਲ-ਜੁਲ ਜਿਹੜੀ ਆ ਉਹ ਨਜ਼ਰ ਜਿਹੜੀ ਉਹ ਨਹੀਂ ਆ ਰਹੀ ਵੀ ਕਿਸੇ ਪਾਸੇ ਵੱਲ ਨੂੰ ਜਿਹੜੀ ਹੈਲਪ ਆ ਉਹ ਮਿਲ ਸਕਦੀ। ਪਰ ਜਿਸ ਰਫਤਾਰ ਦੇ ਨਾਲ ਕੇਸ ਵੱਧ ਰਹੇ ਆ ਅਤੇ ਮੁੜ ਦੁਬਾਰਾ ਬਿਜ਼ਨਸਿਸ ਜਿਹੜੇ ਉਹ ਸ਼ਟਡਾਊਨ ਹੋਣ ਦੀ ਕਗਾਰ 'ਤੇ ਆਉਣਗੇ ਤਾਂ ਫਿਰ ਸ਼ਾਇਦ ਜਿਹੜਾ ਇਹਨਾਂ ਦੇ ਉੱਤੇ ਜਿਹੜਾ ਉਹ ਪ੍ਰੈਸ਼ਰ ਪਵੇਗਾ। ਜਦੋਂ ਹਰਜੋਤ ਸਿੰਘ ਜੀ ਤਕਰੀਬਨ ਜੂਨ-ਜੁਲਾਈ ਦੇ ਵਿੱਚ ਇਹਨਾਂ ਨੇ ਲਾਸਟ ਜਿਹੜਾ ਇਹ ਪਾਸ ਕੀਤਾ ਸੀ, ਉਸ ਤੋਂ ਬਾਅਦ ਦੇ ਵਿੱਚ ਹੀ ਲੱਗ ਰਿਹਾ ਸੀਗਾ ਜਿੱਦਾਂ ਦੇ ਤੇਵਰ ਦੋਨੋਂ ਤਰਫਾਂ ਤੋਂ ਦਿਖ ਰਹੇ ਸੀਗੇ ਵੀ ਇਹ ਕਿਸੇ ਪਾਸੇ ਵੀ ਗੱਲ ਜਿਹੜੀ ਉਹ ਵੱਧਦੀ ਜਿਹੜੀ ਉਹ ਨਜ਼ਰ ਨਹੀਂ ਆਊਗੀ। ਚੱਕ ਸ਼ੂਮਰ ਨੇ ਜਿਹੜਾ ਨਿਊਯਾਰਕ ਦਾ ਡੈਮੋਕਰੇਟ ਆ ਉਸਨੇ ਕਿਹਾ ਆ ਵੀ ਜੇ ਲੀਡਰ ਮੈਕੋਨਲ ਅਤੇ ਉਸਦੇ ਰਿਪਬਲਿਕਨ ਕਲੀਗਸ ਬੈਠ ਕੇ ਗੱਲਬਾਤ ਕਰਨਾ ਚਾਹੁੰਦੇ ਨੇ, ਬਾਈਪਾਰਟੀਜ਼ਨ ਸੋਲਿਊਸ਼ਨ ਬਣਾਉਣਾ ਚਾਹੁੰਦੇ ਨੇ, ਇਸ ਨੂੰ ਉਸ ਦਾ ਪ੍ਰੋਸੈਸ ਬਣਾਉਣਾ ਚਾਹੁੰਦੇ ਨੇ ਅਤੇ ਡੈਮੋਕਰੇਟਸ ਕਹਿੰਦੇ ਆ ਵੀ ਅਸੀਂ ਇਸ ਚੀਜ਼ ਦੇ ਲਈ ਕਰਨ ਦੇ ਲਈ ਰਾਜ਼ੀ ਹੈਗੇ ਹਾਂ। ਸੋ ਦੇਖਦੇ ਹਾਂ ਵੀ ਹੁਣ ਕੋਈ ਇਸ ਦੇ ਪ੍ਰਤੀ ਗੱਲਬਾਤ ਬਣਦੀ ਹੈ, ਕੋਈ ਬਾਈਪਾਰਟੀਜ਼ਨ ਸੋਲਿਊਸ਼ਨ ਇਸ ਦਾ ਆਉਂਦਾ ਆ ਜਾਂ ਦੋਨੋਂ ਤਰਫੋਂ ਦੇ ਜਿਹੜੇ ਆਪੋ ਆਪਣੇ ਢੋਲ ਆ ਉਹ ਵਜਾਈ ਜਾਣਗੇ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੇ ਪ੍ਰੈਜ਼ੀਡੈਂਟ ਬਰਾਕ ਓਬਾਮਾ ਆ ਉਹਨਾਂ ਨੇ ਆਪਣਾ ਮੈਮੋਇਰ ਇੱਕ ਲਿਖਿਆ ਹੈਗਾ, ਉਹਦੇ ਵਿੱਚ ਇੰਡੀਆ ਬਾਰੇ ਜਿਹੜੀ ਕਾਫੀ ਗੱਲਬਾਤ ਉਹਨਾਂ ਨੇ ਕੀਤੀ ਹੈਗੀ ਆ। ਇੰਡੀਆ 'ਚ ਜਿਹੜੇ ਰਾਹੁਲ ਗਾਂਧੀ ਆ ਉਹਨਾਂ ਦੇ ਬਾਰੇ ਵੀ ਉਹਨਾਂ ਨੇ ਜਿਹੜੇ ਪੁਆਇੰਟ ਲਿਖੇ ਆ, ਉਸ ਨੂੰ ਦੇਖਦੇ ਹੋਏ ਇੰਡੀਆ 'ਚ ਹੁਣ ਕਾਫੀ ਵਿਰੋਧ ਹੋ ਰਿਹਾ। ਉਹਨਾਂ ਨੇ ਕਿਹਾ ਵੀ ਰਾਹੁਲ ਗਾਂਧੀ ਜਿਹੜਾ ਆ ਇੱਕ ਤਰ੍ਹਾਂ ਦਾ ਜਿਹੜਾ ਫੋਰ ਐਗਜ਼ਾਮਪਲ ਵੀ ਸਟੂਡੈਂਟ ਤਾਂ ਹੈਗਾ ਆ, ਉਹ ਆਪਣੇ ਟੀਚਰ ਨੂੰ ਇੰਪ੍ਰੈਸ ਕਰਨਾ ਚਾਹੁੰਦਾ ਪਰ ਉਹਦੇ ਕੋਲ ਹੈ ਕੁਛ ਨਹੀਂ, ਐਵੇਂ ਜਿੱਦਾਂ ਕਿ ਆਪਾਂ ਕਹਿ ਲੈਂਦੇ ਨਾ ਚਮਚਾਗਿਰੀ ਵਾਲੀ ਗੱਲ ਉਹ ਆ। ਦੂਸਰੇ ਪਾਸੇ ਉਹਨਾਂ ਨੇ ਮਨਮੋਹਨ ਸਿੰਘ ਜਿਹੜੇ ਉਸ ਟਾਈਮ ਦੇ ਉੱਤੇ ਪ੍ਰਾਈਮ ਮਿਨਿਸਟਰ ਸੀ, ਜਿਸ ਟਾਈਮ ਪਹਿਲੀ ਵਾਰ ਪ੍ਰੈਜ਼ੀਡੈਂਟ ਬਰਾਕ ਓਬਾਮਾ ਇੰਡੀਆ ਗਏ ਸੀ, ਉਹ ਬਹੁਤ ਜ਼ਿਆਦਾ ਉਹਨਾਂ ਨੇ ਸਿਫਤ ਕੀਤੀ ਆ। ਕਹਿੰਦੇ ਪਈ ਮੈਂ ਜਦੋਂ ਇੰਡੀਆ ਗਿਆ ਸੀ ਥੋੜ੍ਹਾ ਸਮਾਂ ਹੀ ਹੋਇਆ ਸੀ, ਉੱਥੇ ਇੱਕ ਗਨਮੈਨ ਨੇ ਜਿਹੜਾ ਉੱਥੇ ਦੀ ਕੈਪੀਟਲ ਹੈਗੀ ਆ ਫਾਈਨੈਂਸ਼ੀਅਲ ਕੈਪੀਟਲ ਮੁੰਬਈ, ਉੱਥੇ ਅਟੈਕ ਕੀਤਾ ਸੀ ਜਿਹਦੇ ਨਾਲ 166 ਲੋਕਾਂ ਦੀ ਮੌਤ ਹੋਈ ਸੀ। ਅਤੇ ਮੈਂ ਕਹਿੰਦੇ ਪਈ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਨੂੰ ਪੁੱਛਿਆ ਵੀ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ। ਉਹ ਕਹਿੰਦੇ ਪਈ ਇੱਦਾਂ ਦੇ ਔਖੇ ਮੌਕੇ ਜਿਹੜੇ ਹੁੰਦੇ ਆ, ਬਹੁਤੇ ਜਿਹੜੇ ਪੋਲੀਟੀਸ਼ੀਅਨ ਆ ਉਹ ਆਪਣੇ ਧਰਮ ਜਾਂ ਐਥਨਿਕਸ ਜਿਹੜੇ ਆ ਉਹਨਾਂ ਨੂੰ ਚੱਕ ਦਿੰਦੇ ਆ ਤਾਂ ਕਿ ਉਹਦੇ 'ਚ ਜ਼ਹਿਰ ਘੋਲ ਦਿੰਦੇ ਆ ਵੀ ਹੁਣ ਮੌਕਾ ਹੈਗਾ ਆ ਇਸ ਨੂੰ ਫਾਇਦਾ ਲੈਣ ਦਾ। ਉਹ ਕਹਿੰਦਾ ਵੀ ਮੈਂ ਮੇਰੇ ਹੁੰਦੇ ਹੋਏ ਮੈਂ ਇਸ ਨੂੰ ਐਕਸਪਲੋਇਟ ਨਹੀਂ ਕਰੂੰਗਾ। ਸੋ ਉਹ ਕਹਿੰਦੇ ਵੀ ਮੈਂ ਬੜਾ ਹੈਰਾਨ ਹੋਇਆ ਅਤੇ ਉਸ ਟਾਈਮ ਦੇ ਉੱਤੇ ਕਹਿੰਦੇ ਵੀ ਮੈਂ ਮਨਮੋਹਨ ਸਿੰਘ ਹੋਣਾ ਨਾਲ ਗੱਲਬਾਤ ਵੀ ਕੀਤੀ ਸੀ ਵੀ ਇੰਡੀਆ ਦੇ ਵਿੱਚ ਜਿਹੜੀ ਆਪੋਜੀਸ਼ਨ ਪਾਰਟੀ BJP ਆ ਜਿਹੜੀ ਉਸ ਟਾਈਮ 'ਤੇ ਸੀ, ਉਹ ਮੁਸਲਮਾਨਾਂ ਦੇ ਅਗੇਂਸਟ ਬਹੁਤ ਜ਼ਿਆਦਾ ਹੈਗੀ ਆ। ਸੋ ਉਸ ਤੋਂ ਬਾਅਦ ਫਿਰ BJP ਜਿਹੜੀ ਆ ਪਾਵਰ ਦੇ ਵਿੱਚ ਆ ਗਈ। ਫਿਰ ਪ੍ਰੈਜ਼ੀਡੈਂਟ ਬਰਾਕ ਓਬਾਮਾ ਨੇ ਇੰਡੀਆ ਵਿਜ਼ਿਟ ਕੀਤਾ, ਉਹਦੇ ਬਾਰੇ ਹਜੇ ਉਹਨੇ ਕੁਛ ਨਹੀਂ ਲਿਖਿਆ, ਪਰ ਜਿਹੜਾ ਰਾਹੁਲ ਗਾਂਧੀ ਬਾਰੇ ਲਿਖਿਆ ਆ ਉਹਨੂੰ ਲੈ ਕੇ ਇੰਡੀਆ ਦੇ ਵਿੱਚ ਹੁਣ ਜਿਹੜੇ ਕਾਂਗਰਸੀ ਆ ਬਹੁਤ ਤਪੇ ਹੋਏ ਹੈਗੇ ਆ। ਜੀ, ਉਹਨਾਂ ਨੇ ਆਪਣੇ ਇਸ ਮੈਮੋਇਰ ਦੇ ਵਿੱਚ ਹੋਰ ਵੀ ਕਈ ਚੀਜ਼ਾਂ ਜਿਹੜੀਆਂ ਆਖੀਆਂ। ਜਿਹੜੇ ਬੀਤੇ ਵੀਕਐਂਡ ਦੇ ਉੱਤੇ ਉਹਨਾਂ ਦੀ 60 ਮਿੰਟ ਦੀ ਇੱਕ ਇੰਟਰਵਿਊ ਸੀ, ਉਹਦੇ ਵਿੱਚ ਉਹਨਾਂ ਨੇ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਉਹਨਾਂ ਨੂੰ ਆਪਣੀ ਹਾਰ ਸਵੀਕਾਰਨ ਦੇ ਲਈ ਵੀ ਜਿਹੜਾ ਉਹ ਆਖਿਆ, ਲੈਗੇਸੀ ਨੂੰ ਜਿਹੜਾ ਉਹ ਬਚਾਉਣ ਦੀ ਜਿਹੜੀ ਉਹਨਾਂ ਨੇ ਇਹ ਗੱਲ ਕੀਤੀ ਹੈਗੀ ਆ। ਅਤੇ ਜਿਸ ਤਰੀਕੇ ਦੇ ਨਾਲ ਕਹਿੰਦੇ ਵੀ ਇਲੈਕਸ਼ਨਸ ਦੇ ਨਤੀਜਿਆਂ ਨੂੰ ਲੈ ਕੇ ਮਾਹੌਲ ਜਿਹੜਾ ਉਹ ਬਣਿਆ ਪਿਆ ਆ ਉਹ ਬਹੁਤਾ ਕੋਈ ਚੰਗਾ ਨਹੀਂ ਹੈਗਾ। ਕੱਲ੍ਹ ਜਿੱਦਾਂ ਹਰਜੋਤ ਸਿੰਘ ਜੀ ਤੁਸੀਂ ਪਹਿਲਾਂ ਜਾਰਜੀਆ ਦੇ ਉਸ ਦੀ ਗੱਲ ਕਰਕੇ ਹੀ ਹਟੇ ਸੀਗੇ ਵੀ ਜਿਹੜੇ ਉਹਨਾਂ ਦੇ ਰੈਫਨਸਬਰਗਰ ਜਿਹੜੇ ਮੇਨ ਸੈਕਟਰੀ ਆਫ ਸਟੇਟ ਉਹਨਾਂ 'ਤੇ ਦਬਾਅ ਪਾਇਆ ਜਾ ਰਿਹਾ। ਸਾਊਥ ਕੈਰੋਲੀਨਾ ਦੇ ਸੈਨੇਟਰ ਦਾ ਵੀ ਨਾਮ ਜਿਹੜਾ ਜਿਸ 'ਚ ਆਇਆ ਸੀ ਲਿੰਡਸੀ ਗ੍ਰਾਹਮ। ਇਸ ਦੇ ਉੱਤੇ ਜਿਹੜੇ ਅੱਜ ਕਾਫੀ ਡੈਮੋਕਰੇਟਸ ਆ ਉਹਨਾਂ ਨੇ ਇਹਨਾਂ ਦੇ ਉੱਤੇ ਦਬਾਅ ਪਾਉਣ ਦੀ ਜਿਹੜੀ ਗੱਲ ਕੀਤੀ ਹੈ, ਬੈਸ਼ ਆਊਟ ਕੀਤੇ ਨੇ ਬੇਸਿਕਲੀ ਉਹਨਾਂ ਦੇ ਖਿਲਾਫ ਕਾਫੀ ਤੱਤੇ ਬਿਆਨ ਉਹਨਾਂ ਨੇ ਦਿੱਤੇ ਆ। ਅਤੇ ਉਹਨਾਂ ਨੇ ਕਿਹਾ ਵੀ ਇਹ ਨੈਤਿਕ ਤੌਰ ਦੇ ਉੱਤੇ ਬਹੁਤ ਨਿੰਦਣਯੋਗ ਗੱਲ ਆ ਵੀ ਜਾਰਜੀਆ ਨੇ ਜਿਹੜੇ ਕਿ ਗ੍ਰਾਹਮ ਹੋਣਾ ਨੇ ਜਿਹੜੇ ਜਾਰਜੀਆ ਦੇ ਸੈਕਟਰੀ ਆਫ ਸਟੇਟ ਨੂੰ ਜਿਹੜੀਆਂ ਲੀਗਲ ਬੈਲਟਸ ਆ ਉਹਨਾਂ ਨੂੰ ਐਕਸਕਲੂਡ ਕਰਨ ਦੇ ਲਈ ਦਬਾਅ ਪਾ ਰਹੇ ਆ ਤਾਂ ਜੋ ਬਾਈਡਨ ਆ ਉਸ ਦੀ ਜਿਹੜੀ ਲੀਡ ਆ ਉੱਥੋਂ ਹਟ ਜਾਵੇ ਅਤੇ ਜਿਹੜੀ ਆ ਉਹ ਰਾਸ਼ਟਰਪਤੀ ਟਰੰਪ ਉੱਥੋਂ ਉਹ ਜਿੱਤ ਜਾਣ। ਪਰ ਇਹ ਦੱਸਦੇ ਜਾਏ ਵੀ ਇਕੱਲੀ ਜਾਰਜੀਆ ਜਿੱਤਣ ਦੇ ਨਾਲ ਵੀ ਰਾਸ਼ਟਰਪਤੀ ਟਰੰਪ ਦਾ ਜਿਹੜਾ ਹੱਲ ਆ ਉਹ ਨਹੀਂ ਬਣਦਾ। 270 ਦਾ ਅੰਕੜਾ ਜਿਹੜਾ ਉਹ ਨਹੀਂ ਪਹੁੰਚ ਸਕਦਾ। ਸੋ ਰਾਈਟ ਨਾਓ ਜੇ ਕਾਊਂਟ ਇਸੇ ਤਰੀਕੇ ਦੇ ਨਾਲ ਸਾਰੇ ਸਰਟੀਫਾਈ ਹੋ ਜਾਂਦੇ ਨੇ ਤਾਂ ਕੁੱਲ ਮਿਲਾ ਕੇ ਜਿਹੜਾ ਜੋ ਬਾਈਡਨ ਆ ਉਹ 306 ਇਲੈਕਟਰਲ ਕਾਲਜ ਦੀਆਂ ਵੋਟਾਂ ਜਿਹੜੀਆਂ ਆ ਉਹ ਜਿੱਤਦਾ ਆ ਅਤੇ ਜਿਹੜੇ ਰਾਸ਼ਟਰਪਤੀ ਟਰੰਪ ਆ ਕਾਫੀ ਪਿੱਛੇ ਜਿਹੜੇ ਉਹ ਪਛੜ ਜਾਂਦੇ। ਸੋ ਤਕਰੀਬਨ ਰਿਵਰਸਲ ਜਿਹੜਾ ਉਹ ਹੋਊਗਾ ਜੋ ਟਰੰਪ ਵਰਸਿਸ ਕਲਿੰਟਨ ਜਿਹੜਾ ਉਹ ਦੇਖਿਆ ਗਿਆ ਸੀਗਾ। ਜੀ, ਅਗਲੀ ਖਬਰ ਵੱਲ ਚਲੀਏ। ਜਿਹੜੇ ਜੋ ਬਾਈਡਨ ਆ ਉਹਨਾਂ ਨੇ ਆਪਣੇ ਜਿਹੜੇ ਕੈਂਪੇਨ ਦੇ ਐਡਵਾਈਜ਼ਰ ਸੀਗੇ ਉਹਨਾਂ ਨੂੰ ਜਿਹੜਾ ਆ ਚੀਫ ਆਫ ਸਟਾਫ ਇਲੈਕਟ ਕੀਤਾ ਆ। ਮੈਸਾਚੂਸੇਟਸ ਤੋਂ
ਜੈਨੀਫਰ ਓ ਮੈਲੀ ਡਿਲਨ ਜਿਹੜੇ ਆ ਉਹ ਡਿਪਟੀ ਚੀਫ ਆਫ ਸਟਾਫ ਹੋਣਗੇ। 44 ਸਾਲਾਂ ਦੀ ਇਹ ਜਿਹੜੀ ਬੀਬੀ ਆ ਡੈਮੋਕ੍ਰੈਟਿਕ ਕੈਂਪੇਨ ਇੱਕ ਤਰ੍ਹਾਂ ਦੇ ਨਾਲ ਵਿਕਟਰੀ ਲੈ ਕੇ ਦਿੱਤੀ ਆ। ਕਹਿੰਦੇ ਜੋ ਬਾਈਡਨ ਨੂੰ ਮਾਰਚ ਦੇ ਵਿੱਚ ਉਹਨਾਂ ਨੇ ਜੋ ਬਾਈਡਨ ਦੀ ਟੀਮ ਨੂੰ ਜੁਆਇਨ ਕੀਤਾ ਸੀ ਤੇ ਉਸ ਤੋਂ ਬਾਅਦ ਜਿਹੜਾ ਡਿਜੀਟਲ ਆਪਰੇਸ਼ਨਸ ਤੇ ਰੈਕਡ ਬ੍ਰੇਕਿੰਗ ਕਹਿੰਦੇ ਫੰਡ ਰੇਜ਼ਿੰਗ ਦੇ ਵਿੱਚ ਹੈਲਪ ਕੀਤੀ ਸੀ। ਸੋ ਹੁਣ ਉਹ ਜਿਹੜੀ ਆ ਚੀਫ ਆਫ ਸਟਾਫ ਬਣਨ ਜਾ ਰਹੀ ਹੈਗੀ। ਜੀ, ਤੇ ਉਧਰ ਅੱਜ ਜੋ ਬਾਈਡਨ ਨੇ ਇਸ਼ਾਰਾ ਦਿੱਤਾ ਆ ਵੀ ਕਹਿੰਦੇ ਵੀ 4 ਸਾਲਾਂ ਦੀ ਜਿਹੜੀ ਆ ਉਹਨਾਂ ਦੀ ਜਿਹੜੀ ਆਉਣੀ ਆ ਕਾਰਜਕਾਲ ਹੋਣਾ ਆ, ਉਸ ਦੇ ਵਿੱਚ ਉਹ ਰਾਸ਼ਟਰਪਤੀ ਜਿਹੜੇ ਟਰੰਪ ਆ ਉਹਨਾਂ ਨੂੰ ਲੈ ਕੇ ਜਿਹੜੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਜਿਹੜੇ ਲੋਕ ਚਾਹੁੰਦੇ ਸੀਗੇ, ਕਈ ਲੋਕ ਜਿਹੜੇ ਚਾਹੁੰਦੇ ਸੀ, ਸਾਰੇ ਤਾਂ ਚਲੋ ਨਹੀਂ ਚਾਹੁੰਦੇ ਹੋਣਗੇ ਵੀ ਉਹਨਾਂ ਦੀ ਜਿਹੜੀ ਜਾਂਚ ਹੈ, ਇਨਵੈਸਟੀਗੇਸ਼ਨਸ ਜਿਹੜੀਆਂ ਹੋਣ, ਕਹਿੰਦੇ ਵੀ ਉਸ ਦੇ ਵਿੱਚ ਉਹਨਾਂ ਦਾ ਕੋਈ ਬਹੁਤਾ ਵਿਚਾਰ ਜਿਹੜਾ ਉਹ ਨਹੀਂ ਹੈਗਾ। ਉਹ ਰਾਈਟ ਨਾਓ ਅਮਰੀਕਾ ਨੂੰ ਡਿਵਾਈਡ ਨਹੀਂ, ਇਕੱਠਿਆਂ ਕਰਨਾ ਚਾਹੁੰਦੇ ਨੇ ਤੇ ਕਹਿੰਦੇ ਵੀ ਇਸ ਤਰੀਕੇ ਦੇ ਨਾਲ ਕਰਕੇ ਜਿਹੜਾ ਅਮਰੀਕਾ ਆ ਉਹ ਹੋਰ ਜ਼ਿਆਦਾ ਡਿਵਾਈਡ ਆ ਉਹ ਹੋ ਸਕਦਾ ਹੈ ਤੇ ਉਹ ਆਪਣੀ ਇਸ 4 ਸਾਲ ਦੇ ਕਾਰਜਕਾਲ ਦੇ ਵਿੱਚ ਅਜਿਹਾ ਕੁਛ ਨਹੀਂ ਚਾਹੁੰਦੇ। ਸੋ ਦੇਖਣਾ ਹੋਊਗਾ ਵੀ ਕੀ ਕਿਸ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ ਇਹ ਗੱਲ ਜਿਹੜੀ ਉਹ ਬਣਦੀ ਹੈ ਕਿਸ ਪਾਸੇ ਵੱਲ ਨੂੰ, ਕਿਉਂਕਿ ਬਹੁਤ ਸਾਰੇ ਜਿਹੜੇ ਪ੍ਰੋਗਰੈਸਿਵ ਡੈਮੋਕ੍ਰੇਟਸ ਆ ਉਹ ਇਹ ਚਾਹੁਣਗੇ ਵੀ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਦੇ ਜਿਹੜੇ ਅਹੁਦੇ ਤੋਂ ਲੱਥਣ ਤੋਂ ਬਾਅਦ 'ਚ ਉਹਨਾਂ ਨੂੰ ਸਬੀਨਾਜ਼ ਤੇ ਹੋਰ ਵੱਖ-ਵੱਖ ਚੀਜ਼ਾਂ ਦੇ ਲਈ ਜਿਹੜਾ ਆ ਉਹ ਇਨਵੈਸਟੀਗੇਟ ਜਿਹੜਾ ਉਹ ਜ਼ਰੂਰ ਕੀਤਾ ਜਾਵੇ। ਉੱਧਰ ਜਿਹੜੀ ਜਿਹੜੇ ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਦੀ ਜਿਹੜੀ ਟੀਮ ਆ ਉਸ ਦੇ ਵਿੱਚ ਕਾਫੀ, ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਵੀ ਕਈ ਨਾਮ ਜਿਹੜੇ ਆ ਰਹੇ ਆ ਤੇ ਕਈ ਹਾਊਸ ਦੇ ਰਿਪਰੈਜ਼ੈਂਟੇਟਿਵ ਆ ਉਹ ਇਹਨਾਂ ਦੀ ਟੀਮ ਨੂੰ ਜੁਆਇਨ, ਐਡਮਿਨਿਸਟ੍ਰੇਸ਼ਨ ਨੂੰ ਜਿਹੜੀ ਉਹ ਜੁਆਇਨ ਕਰ ਰਹੇ ਹੈਗੇ ਆ। ਤੇ ਨੈਂਸੀ ਪਲੋਸੀ ਦੇ ਅੰਦਰੋਂ ਧਾਜ ਜਿਹੜੀ ਨਿਕਲੀ ਆ ਉਹ ਕਹਿੰਦੀ ਆ ਵੀ ਸਾਰੇ ਜਿੰਨੇ ਵੀ ਇਲੈਕਟਿਡ ਨਾਓ ਜਿਹੜੇ ਜਿੱਤ ਕੇ ਆਏ ਆ ਉਹ ਸਾਰੇ ਜਾਣੇ ਜੁਆਇਨ ਨਾ ਕਰਨ, ਕਿਉਂਕਿ ਉਹਨਾਂ ਨੂੰ ਮੁੜ ਦੁਬਾਰਾ ਫਿਰ ਉੱਥੇ ਇਲੈਕਸ਼ਨ ਜਿਹੜੀ ਹੋਊਗੀ ਜੋ ਛੱਡ ਕੇ ਜਾਂਦੇ ਨੇ ਐਡਮਿਨਿਸਟ੍ਰੇਸ਼ਨ ਦੇ ਵਿੱਚ, ਤੇ ਉਹਨਾਂ ਨੂੰ ਜਿੱਤਣ ਦੇ ਲਈ ਉਹਨਾਂ ਹੀ ਜ਼ੋਰ ਜਿਹੜਾ ਮੁੜ ਦੁਬਾਰਾ ਜਿਹੜਾ ਉਹ ਲਾਉਣਾ ਪਵੇਗਾ। ਸੋ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ। ਸੋ ਇਹਦਾ ਮਤਲਬ ਇਹ ਵੀ ਆ ਵੀ ਜਿਹੜੀ ਹਾਊਸ ਦੀ ਮੈਜੋਰਟੀ ਆ ਉਹ ਵੀ ਕਿਤੇ ਨਾ ਕਿਤੇ ਮੁੜ ਦੁਬਾਰਾ ਜਿਹੜੀ ਸਵਾਲਾਂ ਦੇ ਵਿੱਚ ਆ ਸਕਦੀ ਆ ਜੇ ਕੁਛ ਡੈਮੋਕ੍ਰੇਟ ਆਪਣੇ ਉਹਨਾਂ ਇਲੈਕਟਿਡ ਅਹੁਦਿਆਂ ਨੂੰ ਛੱਡ ਕੇ ਜਿਹੜੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਾਣ ਨੂੰ ਤਵੱਜੋ ਉਹ ਦੇਣਗੇ। ਜੀ, ਅਗਲੀ ਖਬਰ ਵੱਲ ਚਲੀਏ। ਇੱਕ ਵਰਜੀਨੀਆ ਯੂਨੀਵਰਸਿਟੀ ਦੇ ਡੀਨ ਜਿਹੜੇ ਆ ਉਸ ਨੂੰ ਆਪਣੀ ਜੌਬ ਤੋਂ ਰਿਜ਼ਾਈਨ ਕਰਨਾ ਪਿਆ ਜਦੋਂ ਉਸਨੇ ਫੇਸਬੁੱਕ ਦੇ ਉੱਤੇ ਇੱਕ ਜਿਹੜੀ ਪੋਸਟ ਪਾ ਦਿੱਤੀ ਵੀ ਜਿਹੜੇ ਜੋ ਬਾਈਡਨ ਦੇ ਵੋਟਰਸ ਹੈਗੇ ਆ ਉਹ ਐਂਟੀ ਅਮਰੀਕਨ ਤੇ ਐਂਟੀ ਕ੍ਰਿਸਚੀਅਨਸ ਹੈਗੇ ਆ। ਉਸਨੇ ਇਹ ਵੀ ਕਿਹਾ ਵੀ ਜੇ ਕੋਈ ਜਿਹੜਾ ਹੈਗਾ ਆ ਜੋ ਬਾਈਡਨ ਦਾ ਸਪੋਰਟਰ ਆ ਤਾਂ ਮੇਰਾ ਫੇਸਬੁੱਕ ਦਾ ਫਰੈਂਡਸ਼ਿਪ ਛੱਡ ਜਾਵੇ। ਸੋ ਸੋਸ਼ਲ ਮੀਡੀਆ ਤੇ ਵੀ ਕਹਿੰਦੇ ਵੀ ਮੈਂ ਕਿਸੇ ਦਾ ਇੱਦਾਂ ਦਾ ਫਰੈਂਡ ਨਹੀਂ ਬਣਨਾ ਚਾਹੁੰਦਾ। ਉਸ ਤੋਂ ਬਾਅਦ ਉਹਨਾਂ ਨੇ ਜਦੋਂ ਵਿਰੋਧ ਹੋਇਆ ਤੇ ਆਪਣੀ ਪੋਸਟ ਜਿਹੜੀ ਡਿਲੀਟ ਵੀ ਕਰ ਦਿੱਤੀ। ਵਰਜੀਨੀਆ ਵੈਸਲੇਅਨ ਯੂਨੀਵਰਸਿਟੀ ਦੇ ਡੀਨ ਬਾਅਦ ਦੇ ਵਿੱਚ ਉਹਨਾਂ ਨੇ ਫਿਰ ਪ੍ਰੈਸ਼ਰ ਪੈਣ ਤੋਂ ਆਪਣੀ ਪੋਸਟ ਤੋਂ ਰਿਜ਼ਾਈਨ ਕਰਨਾ ਪਿਆ। ਜੀ, ਜਿਹੜੇ ਬਹੁਤ ਸਾਰੇ ਮੈਡੀਕਲ ਐਸੋਸੀਏਸ਼ਨ ਦੇ ਜਿਹੜੇ ਲੀਡਰਸ ਆ ਉਹ ਰਾਸ਼ਟਰਪਤੀ ਟਰੰਪ ਨੂੰ ਅਪੀਲ ਕਰ ਰਹੇ ਆ ਵੀ ਜਿਹੜੇ ਪ੍ਰੈਜ਼ੀਡੈਂਟ ਇਲੈਕਟ ਬਾਈਡਨ ਆ ਉਸ ਦੀ ਟ੍ਰਾਂਜੀਸ਼ਨ ਟੀਮ ਦੇ ਨਾਲ ਕੋਆਪਰੇਟ, ਮਿਲ ਜੁਲ ਕੇ ਤਾਲਮੇਲ ਬਣਾਓ ਤਾਂ ਜੋ ਜਿਹੜਾ ਕਰੋਨਾ ਵਾਇਰਸ ਦਾ ਰਿਸਪੌਂਸ ਆ ਉਸ ਨੂੰ ਸਹੀ ਤਰੀਕੇ ਦੇ ਨਾਲ ਕੀਤਾ ਜਾ ਸਕੇ। ਜਿਸ ਤਰੀਕੇ ਦੇ ਨਾਲ ਵੈਕਸੀਨ ਦੀਆਂ ਚਰਚਾਵਾਂ ਇਸ ਟਾਈਮ ਤੇਜ਼ ਹੋਈਆਂ ਨੇ, 2 ਕੰਪਨੀਆਂ ਦੀਆਂ ਜਿਹੜੀਆਂ ਵੈਕਸੀਨ ਆ, ਇੱਕ ਦੀ 90 ਇੱਕ ਦੀ 95% ਜਿਹੜੀ ਆ ਉਹ ਪੋਜ਼ੀਟਿਵ ਨਤੀਜੇ ਜਿਹੜੇ ਆ ਉਸ ਦੇ ਆਏ ਹੋਏ ਨੇ। ਸੋ ਉਹਦੇ ਚੱਲਦਿਆਂ ਹੋ ਸਕਦਾ ਵੀ ਵੈਕਸੀਨ ਅਗਲੇ ਸਾਲ ਦੇ ਮਿਡ ਮੇਬੀ ਅਪ੍ਰੈਲ ਦੇ ਵਿੱਚ ਜਾਂ ਹੋ ਸਕਦਾ ਵੀ ਜੂਨ ਜੁਲਾਈ ਤੱਕ, ਉਦੋਂ ਤੱਕ ਜਿਹੜੇ ਆ ਵੈਕਸੀਨ ਜਿਹੜੀ ਲੋਕਾਂ ਨੂੰ ਲਾਉਣ ਦੇ ਲਈ ਉਹ ਗੱਲ ਬਣੇ। ਸੋ ਕਹਿੰਦੇ ਵੀ ਜੇ ਟ੍ਰਾਂਜੀਸ਼ਨ ਟੀਮ ਨੂੰ ਪਤਾ ਹੀ ਨਹੀਂ ਹੋਊਗਾ ਕੀ ਲੌਜਿਸਟਿਕਸ ਨੇ, ਕੀ ਕੁਛ ਜਿਹੜਾ ਉਹ ਚੱਲ ਰਿਹਾ ਆ, ਤਾਂ ਲੋਕ ਜਿਹੜੇ ਆ ਉਹ ਮਰਨਗੇ, ਉਹਨਾਂ ਦੀ ਜਿਹੜੀ ਆ ਸਫਰਿੰਗ ਆ ਉਹ ਜ਼ਿਆਦਾ ਵਧੂਗੀ। ਸੋ ਕਹਿੰਦੇ ਵੀ ਉਹਨਾਂ ਨੇ ਖਾਸ ਤੌਰ ਤੇ ਇਸ ਦੇ ਵਿੱਚ ਜਿਹੜੀ ਉਹ ਬੇਨਤੀ ਕੀਤੀ ਆ ਲੋਕਾਂ ਨੂੰ ਵੀ ਜਿਹੜੇ ਟ੍ਰਾਂਜੀਸ਼ਨ ਟੀਮ ਨੂੰ ਵੀ ਜ਼ਰੂਰ ਜਿਹੜੇ ਬਾਈਡਨ ਦੀ ਟੀਮ ਦੇ ਨਾਲ ਜਿਹੜੀ ਉਹ ਤਾਲਮੇਲ ਜਿਹੜਾ ਉਹ ਬਣਾ ਕੇ ਰੱਖੇ। ਜੀ, ਅਗਲੀ ਖਬਰ ਵੱਲ ਚਲੀਏ। ਕਹਿੰਦੇ ਕੱਲ 2 ਸੈਨੇਟਰ ਵੀ ਆਪਸ ਦੇ ਵਿੱਚ ਸੈਨੇਟ ਦੇ ਵਿੱਚ ਫਸ ਪਏ ਜਦੋਂ ਇੱਕ ਜਿਹੜਾ ਸੈਨੇਟਰ ਹੈਗਾ ਫੈਡਰਲ ਰਿਜ਼ਰਵ ਨੋਮੀਨੀ ਜਿਹੜੇ ਜੂਡਿਥ ਸ਼ੈਲਟਨ ਆ ਉਹਨਾਂ ਦੀ ਜਿਹੜੀ ਹੀਅਰਿੰਗ ਚੱਲ ਰਹੀ ਸੀ ਉਹਦੇ ਸੰਬੰਧ ਦੇ ਵਿੱਚ ਸੈਨੇਟਰ ਸ਼ੈਰਡ ਬਰਾਊਨ ਜਿਹੜੇ ਡੈਮੋਕ੍ਰੇਟ ਓਹਾਇਓ ਤੋਂ ਆ, ਉਹਨਾਂ ਨੇ ਸੈਨੇਟਰ ਡੈਨ ਸੁਲੀਵਾਨ ਜਿਹੜੇ ਅਲਾਸਕਾ ਤੋਂ ਹੈਗੇ ਰਿਪਬਲਿਕਨ, ਉਹਨਾਂ ਨੂੰ ਇਹ ਕਿਹਾ ਵੀ ਆਪਣੇ ਬੋਲਣ ਤੋਂ ਪਹਿਲਾਂ ਜਿਹੜਾ ਆ ਮਾਸਕ ਪਾਓ। ਤੇ ਉਹਦੇ ਸੰਬੰਧ ਦੇ ਵਿੱਚ ਜਿਹੜੇ ਸੁਲੀਵਾਨ ਉਹਨਾਂ ਨੇ ਕਿਹਾ ਵੀ ਮੈਂ ਜਦੋਂ ਬੋਲਦਾ ਆ ਤੇ ਮੈਂ ਮਾਸਕ ਨਹੀਂ ਪਾਉਣਾ
ਪਲੱਸ ਮੈਨੂੰ ਤੁਹਾਡੀਆਂ ਜਿਹੜੀਆਂ ਇੰਸਟਰਕਸ਼ਨਸ ਨਹੀਂ ਚਾਹੀਦੀਆਂ ਮਾਸਕ ਦੇ ਸੰਬੰਧ ਦੇ ਵਿੱਚ। ਸੋ ਇਹ ਜਿਹੜਾ ਹੁਣ ਦੇਖ ਲਓ ਵੀ ਮਾਹੌਲ ਸੈਨੇਟ ਦੇ ਵਿੱਚ ਵੀ ਜਿਹੜਾ ਪਹੁੰਚ ਗਿਆ ਹੈਗਾ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰੀਏ ਵਾਲ ਸਟਰੀਟ ਜਰਨਲ ਨੇ ਇੱਕ ਜਿਹੜੀ ਲੇਟੈਸਟ ਰਿਪੋਰਟ ਜਿਹੜੀ ਸ਼ਾਇਆ ਕੀਤੀ ਆ, ਉਹਨਾਂ ਨੇ ਕਿਹਾ ਵੀ ਤਕਰੀਬਨ 285 ਅਜਿਹੀਆਂ ਕੰਪਨੀਆਂ ਸੀ ਜਿਨ੍ਹਾਂ ਦੇ ਵਿੱਚ 23,400 ਤੋਂ ਵੱਧ ਜਿਹੜੇ ਕੰਮ ਕਰਦੇ ਸੀ। ਉਹਨਾਂ ਨੇ ਪੈਂਡੈਮਿਕ ਲੋਨਸ ਮਿਲਣ ਦੇ ਬਾਵਜੂਦ ਬੈਂਕਰਪਸੀਜ਼ ਜਿਹੜੀਆਂ ਉਹ ਫਾਈਲ ਕੀਤੀਆਂ ਨੇ। ਕੁਛ ਕੁ ਨੇ ਜਿਹੜੀਆਂ ਰੀਆਰਗੇਨਾਈਜੇਸ਼ਨ ਆ ਤੇ ਕਈਆਂ ਨੇ ਪੱਕੇ ਤੌਰ ਦੇ ਉੱਤੇ ਬੰਦ ਹੋਣ ਦੀਆਂ ਜਿਹੜੀਆਂ ਬੈਂਕਰਪਸੀਜ਼ ਆ ਉਹ ਫਾਈਲ ਕੀਤੀਆਂ ਨੇ। ਕਹਿੰਦੇ ਵੀ ਜਿਹੜੇ ਅਦਾਲਤੀ ਦਸਤਾਵੇਜ਼ ਤੇ ਜਿਹੜਾ ਸਰਕਾਰੀ ਡਾਟਾ ਹੈਗਾ ਆ, ਉਹਨਾਂ ਦੇ ਵਿੱਚ ਇਹ ਜਾਣਕਾਰੀਆਂ ਪ੍ਰਾਪਤ ਹੁੰਦੀਆਂ ਨੇ। ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਨੇ PPP ਲੋਨ ਜਿਹੜੇ ਉਹਨਾਂ ਬਿਜ਼ਨਸਿਸ ਨੂੰ ਮਦਦ ਕਰਨ ਦੇ ਲਈ ਜਿਹੜੇ ਉਹ ਦਿੱਤੇ ਸੀਗੇ, ਜਿਹੜੇ ਕੁੱਲ $525 ਬਿਲੀਅਨ ਦੇ ਜਿਹੜੇ ਉਹਨਾਂ ਨੇ ਵੰਡੇ। 5.2 ਮਿਲੀਅਨ ਕੰਪਨੀਜ਼ ਦੇ ਵਿਚਕਾਰ ਜਿਹੜੇ ਉਹਨਾਂ ਨੇ ਇਹ ਵੰਡੇ ਸੀਗੇ। ਸੋ ਕਹਿੰਦੇ ਵੀ ਜਿਹੜੀਆਂ ਕੰਪਨੀਜ਼ ਬੰਦ ਹੋਈਆਂ ਆ, ਉਹਨਾਂ ਨੂੰ ਜਿਹੜੇ 228 ਮਿਲੀਅਨ ਤੋਂ ਲੈ ਕੇ $509 ਮਿਲੀਅਨ ਤੱਕ ਜਿਹੜਾ ਉਹਨਾਂ ਦਾ ਕੰਮਕਾਜ ਜਿਹੜਾ ਲੋਨਸ ਆ ਉਹ ਸੀਗਾ। ਸੋ ਜੇ ਹਰਜੋਤ ਸਿੰਘ ਜੀ ਹੁਣੇ ਬੈਂਕਰਪਸੀ ਫਾਈਲ ਹੋ ਗਈਆਂ, ਸੋ ਜਿਹੜੇ ਲੋਨ ਮਿਲੇ ਉਹ ਵੀ ਨਲ ਐਂਡ ਵਾਇਡ ਹੋ ਗਏ ਮਤਲਬ? ਇਹ ਹੁਣ ਪਤਾ ਨਹੀਂ, ਇਹ ਪਤਾ ਕਰਨਾ ਪਊਗਾ CBA ਤੋਂ, ਪਰ ਕਿਉਂਕਿ ਜਿਹੜੇ ਲੋਨ ਹੈਗੇ ਬੈਂਕਾਂ ਤੋਂ ਨਹੀਂ, ਇਹ ਲੋਨ ਸਿੱਧੇ ਜਿਹੜੇ ਆ SBA ਤੋਂ। SBA ਤੋਂ ਆ, ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਤੋਂ। ਸੋ ਮੇਰੇ ਖਿਆਲ ਨਾਲ ਇਹ ਜਿਹੜੇ ਤੁਹਾਡੇ ਲੋਨ ਆ ਉਹ ਨਹੀਂ ਸੋਸ਼ਲ ਸਿਕਿਉਰਿਟੀ ਨਾਲ ਅਟੈਚ ਕਰਨੇ ਆ, ਇਹ ਵੇਵ ਨਹੀਂ ਹੋਣੇ, ਪਰ ਫਿਰ ਵੀ ਇਹ ਆਪਾਂ ਕਨਫਰਮ ਕਰਾਂਗੇ ਵੀ ਇਹਨਾਂ ਦੇ ਕਿਸ ਤਰ੍ਹਾਂ ਹੋ ਸਕਦਾ ਹੈਗਾ। ਜੀ, ਕਹਿੰਦੇ ਵੀ ਦਰਜਨਾਂ ਹੀ ਜਿਹੜੀਆਂ ਕੰਪਨੀਆਂ ਆ ਉਹ ਰਾਈਟ ਨਾਓ ਬੈਂਕਰਪਸੀ ਦੇ ਲਈ ਪੈਂਡੈਮਿਕ ਦੇ ਦੌਰਾਨ ਜਿਹੜਾ ਉਹ ਮੇਨ ਫਾਈਲ ਕਰ ਰਹੀਆਂ। ਕਹਿੰਦੇ ਵੀ ਉਹ ਕੰਪਨੀਆਂ ਬਹੁਤੀਆਂ ਜਿਹੜੀਆਂ ਬੈਂਕਰਪਸੀ ਲਈ ਫਾਈਲ ਕਰ ਰਹੀਆਂ ਨੇ, ਉਹ ਕੈਲੀਫੋਰਨੀਆ, ਟੈਕਸਸ, ਫਲੋਰੀਡਾ, ਨਿਊਯਾਰਕ, ਇਲੀਨੋਇਸ, ਐਰੀਜ਼ੋਨਾ, ਨਿਊ ਜਰਸੀ, ਟੈਨੇਸੀ, ਪੈਨਸਿਲਵੇਨੀਆ ਤੇ ਕੋਲੋਰਾਡੋ ਦੇ ਵਿੱਚ ਜਿਹੜੀਆਂ ਇਹ ਸਥਿਤ ਨੇ। ਤੁਸੀਂ ਦੇਖੋ ਵੀ 228 ਤੋਂ $509 ਮਿਲੀਅਨ ਤੱਕ ਦੇ ਜਿਹੜੇ ਲੋਨਸ ਦਿੱਤੀਆਂ ਗਈਆਂ ਨੇ ਕੰਪਨੀਆਂ ਨੂੰ, ਉਹਨਾਂ ਨੇ ਬੈਂਕਰਪਸੀਆਂ ਜਿਹੜੀਆਂ ਫਾਈਲ ਕੀਤੀਆਂ ਆ। ਸੋ ਇਹ ਕੋਈ ਬਹੁਤੀ ਜਿਹੜੀ ਹਰਜੋਤ ਸਿੰਘ ਜੀ ਚੰਗੀ ਜਿਹੜੀ ਆ ਖਬਰ ਨਹੀਂ ਹੈਗੀ ਵੀ ਲੋਨਸ ਮਿਲਣ ਦੇ ਬਾਵਜੂਦ ਵੀ ਜਿਹੜੇ ਆ ਕੰਪਨੀਆਂ ਆ ਉਹ ਸਰਵਾਈਵ ਨਹੀਂ ਕਰ ਰਹੀਆਂ। ਤੇ ਹਾਲ ਦੀ ਘੜੀ ਜੇ ਆਪਾਂ ਕਾਂਗਰਸ ਦੇ ਉੱਤੇ ਨਜ਼ਰ ਮਾਰੀਏ ਤੇ ਹੱਥ ਦੇ ਹੱਥ ਤੇ ਗੋਡੇ ਦੇ ਗੋਡੇ, ਲੱਤ ਦੇ ਲੱਤ ਧਰ ਕੇ ਬੈਠੇ ਆ, ਹਿੱਲਦੇ ਹੀ ਨਹੀਂ। ਜਿਹੜੀਆਂ 6-6 7-7 ਟਰਮਾਂ ਦੇ ਜਿਹੜੇ ਬਣੇ ਉੱਥੇ ਸੈਨੇਟਰਸ ਨੇ, ਚਾਹੇ ਉਹ ਸੈਨੇਟ ਮੈਜੋਰਟੀ ਲੀਡਰ ਆ ਤੇ ਚਾਹੇ ਉਹ ਨੈਂਸੀ ਪਲੋਸੀ ਵਰਗੀ ਆ, ਇਹ ਇਹਨਾਂ ਦਾ ਕੰਮ ਹੀ ਕੋਈ ਨਹੀਂ ਵੀ ਲੋਕਾਂ ਦਾ ਜਿਹੜਾ ਉਹ ਧਿਆਨ ਰੱਖਿਆ ਜਾਵੇ। ਆਪੋ ਆਪਣੀਆਂ ਜਿਹੜੀਆਂ ਜਿੱਦਾਂ ਲੈ ਕੇ ਜਿਹੜੇ ਉਹ ਰਾਈਟ ਨਾਓ ਬੈਠੇ ਨੇ, ਤੇ ਆਮ ਲੋਕ ਜਿਹੜੇ ਆ ਉਹ ਇਸ ਟਾਈਮ ਸਫਰ ਕਰ ਰਹੇ ਨੇ। ਇਸ ਚੀਜ਼ ਨੂੰ ਜਿਹੜਾ ਉਹ ਸਮਝਦੇ ਨਹੀਂ ਆ। ਇਹ ਤਾਂ ਹੀ ਆ ਜਿਹੜੀ ਇਹ ਬਲੂ ਵੇਵ ਸੋਚੀ ਫਿਰਦੇ ਸੀ ਵੀ ਸਾਨੂੰ ਆ ਜਾਣੇ ਸਭ ਕੁਛ ਹੀ, ਉਹ ਤਾਂ ਵੀ ਨਹੀਂ ਆਈ। ਤੇ ਜਿਹੜੇ GOP ਸੋਚਦੇ ਸੀਗੇ ਵੀ ਸ਼ਾਇਦ ਟਰੰਪ ਹੁਣਾਂ ਦੇ ਨਾਲ ਆਉਣ ਦੇ ਨਾਲ ਆਪਾਂ ਕਿਤੇ ਜਾਣਾ ਹੀ ਨਹੀਂ, ਪਰ ਉਹ ਵੀ ਨਹੀਂ ਹੋਇਆ। ਸੋ ਦੋਨੋਂ ਪਾਸੇ ਹੀ ਲੋਕਾਂ ਨੇ ਕਿਤੇ ਨਾ ਕਿਤੇ ਜਿਹੜਾ ਸਬਕ ਆ ਉਹਨਾਂ ਨੂੰ ਇਹ ਸਿਖਾਇਆ ਹੈਗਾ ਆ ਵੀ ਜੇ ਸਾਡੇ ਬਾਰੇ ਤੁਸੀਂ ਨਹੀਂ ਸੋਚੋਗੇ ਤੇ ਅਸੀਂ ਕਿਸੇ ਵੀ ਇੱਕ ਦੇ ਨਾਲ ਜਿਹੜਾ ਉਹ ਖੜਾਂਗੇ। ਜੀ, ਅਗਲੀ ਖਬਰ ਵੱਲ ਚਲੀਏ, ਜਿਹੜੀ ਆਪਣੇ ਇੱਥੇ ਓਪੀਆ ਤੋਂ ਆ ਰਹੀ ਆ। ਉੱਥੇ ਇੱਕ ਤਰ੍ਹਾਂ ਦੇ ਨਾਲ ਹਿਊਮੈਨਿਟੇਰੀਅਨ ਕ੍ਰਾਈਸਿਸ ਬਣਿਆ ਹੋਇਆ ਹੈਗਾ, ਉੱਥੇ ਬਹੁਤ ਲੜਾਈ ਚੱਲ ਰਹੀ ਆ। ਆਪਾਂ ਸਾਰਿਆਂ ਨੂੰ ਪਤਾ ਹੀ ਹੈ, ਇਹ ਜਿਹੜਾ ਸਾਊਥ ਅਫਰੀਕਨ ਨੇਸ਼ਨ ਹੈਗਾ, ਹਜ਼ਾਰਾਂ ਦੇ ਹਿਸਾਬ ਨਾਲ ਲੋਕ ਆ ਵਾਇਲੈਂਸ ਤੋਂ ਬਚਦੇ ਹੋਏ ਇਥੀਓਪੀਆ ਦਾ ਜਿਹੜਾ ਟਿਗਰੇ ਰੀਜਨ ਆ ਉਹ ਤੋਂ ਸੁਡਾਨ ਵੱਲ ਚੱਲ ਰਿਹਾ। ਕਹਿੰਦੇ ਹਰ ਰੋਜ਼ 4000 ਦੇ ਕਰੀਬ ਬੀਬੀਆਂ ਬੱਚੇ ਜਿਹੜੇ ਆ ਬਾਰਡਰ ਨੂੰ ਕ੍ਰਾਸ ਕਰ ਰਹੇ ਹੈਗੇ। ਉਹਨਾਂ ਕੋਲ ਖਾਣ ਪੀਣ ਲਈ ਕਿਸੇ ਤਰ੍ਹਾਂ ਦਾ ਜਿਹੜਾ ਕੋਈ ਸਮਾਨ ਨਹੀਂ ਹੈਗੀ। 27000 ਤੋਂ ਵੱਧ ਲੋਕ ਆਲਰੇਡੀ ਸੁਡਾਨ ਦਾ ਜਿਹੜਾ ਬਾਰਡਰ ਲੋਕੇਸ਼ਨ ਵਾਲਾ ਏਰੀਆ ਆ ਉੱਥੇ ਲੋਕ ਪਹੁੰਚ ਚੁੱਕੇ ਹੈਗੇ ਆ। UNHCR ਦੇ ਸਪੋਕ ਪਰਸਨ ਬਾਬਰ ਬਲੋਚ ਨੇ ਇਹ ਦੱਸਿਆ ਵੀ ਸਿਚੁਏਸ਼ਨ ਉੱਥੇ ਬਹੁਤ ਬੁਰੀ ਬਣੀ ਹੋਈ ਆ ਤੇ ਪੂਰੀ ਦੁਨੀਆ ਤੋਂ ਉਹਨਾਂ ਨੇ ਹੈਲਪ ਮੰਗੀ ਆ ਵੀ ਜਿਹੜੇ ਇਹ ਰਿਫਿਊਜੀ ਹੈਗੇ ਆ, ਇਹਨਾਂ ਨੂੰ ਖਾਣਾ, ਰਹਿਣ ਲਈ ਜਗ੍ਹਾ, ਇਹ ਸਾਰਾ ਸੈਟਅਪ ਕਰਨਾ ਪੈਣਾ ਆ। ਇਥੀਓਪੀਆ ਵੀ ਐਸਾ ਮੁਲਕ ਆ, ਉੱਥੇ ਕੁਝ ਸਾਲਾਂ ਬਾਅਦ ਕੁਛ ਨਾ ਕੁਛ ਜਿਹੜੀ ਉੱਥੇ ਲੜਾਈ ਚੱਲਦੀ ਰਹਿੰਦੀ ਆ। ਜੀ, ਹੋਮ ਡੀਪੋ ਵਾਲੇ ਹਰਜੋਤ ਸਿੰਘ ਜੀ ਖਬਰ ਆ ਰਹੀ ਆ ਵੀ ਆਪਣੇ ਜਿਹੜੇ ਸਟਾਫ ਆ ਉਹਨਾਂ ਦੇ ਜਿਹੜੀ ਪੇ ਆ ਉਸ ਨੂੰ ਸ਼ਾਇਦ ਉਹ ਵਧਾਉਣਗੇ ਤੇ $1 ਬਿਲੀਅਨ ਜਿਹੜਾ ਉਹ ਐਕਸਟਰਾ ਖਰਚ ਜਿਹੜਾ ਉਹ ਕਰਨਗੇ। ਕਹਿੰਦੇ ਹੋਮ ਡੀਪੋ ਦੀ ਲਗਾਤਾਰ ਸੇਲਸ ਦੇ ਵਿੱਚ ਵਾਧਾ ਜਿਹੜਾ ਆ ਉਹ ਹੋਇਆ ਆ। ਬਹੁਤ ਸਾਰੇ ਲੋਕ ਇਸ ਦੇ ਵਿੱਚ ਇਹ ਵੀ ਕਾਰਨ ਸੀ, ਘਰਾਂ 'ਚ ਸੀਗੇ, ਉਹਨਾਂ ਨੇ ਘਰਾਂ 'ਚ ਜਿਹੜਾ ਬਹਿ ਕੇ ਬਹੁਤ ਸਾਰੇ ਹੋਮ ਇੰਪਰੂਵਮੈਂਟ ਦੇ ਜਿਹੜੇ ਆ ਉਹ ਕੰਮ ਕੀਤੇ। ਸੋ ਹੋਮ ਡੀਪੋ ਦੇ ਲਈ ਇਹ ਕਹਿ ਸਕਦੇ ਹਾਂ ਵੀ ਓਵਰਆਲ
ਜਿਹੜਾ ਕੋਵਿਡ-19 ਆ ਉਸ ਦਾ ਕੋਈ ਬਹੁਤਾ ਅਸਰ ਨਹੀਂ ਹੋਇਆ। ਇਨਫੈਕਟ ਡਿਮਾਂਡ ਇੰਨੀ ਕੁ ਜ਼ਿਆਦਾ ਹੈ ਟੂਲਸ ਦੀ ਅਤੇ ਬਿਲਡਿੰਗ ਮਟੀਰੀਅਲ ਦੀ, ਕਹਿੰਦੇ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੇ ਕੰਸਟਰਕਸ਼ਨ ਦੇ ਕੰਮ ਆ ਇਸੇ ਕਰਕੇ ਜਿਹੜੇ ਉਹ ਰੁਕੇ ਪਏ ਹੋਏ ਆ। ਸੋ ਹੋਮ ਡੀਪੂ ਦਾ ਕਹਿੰਦੇ ਵੀ ਸਟਾਕ ਆ ਉਹ ਵੀ ਤਾਂ ਨੂੰ ਜਿਹੜਾ ਉਹ ਗਿਆ ਹੈਗਾ ਆ। ਇਸ ਸਾਲ ਦੇ ਵਿੱਚ 28% ਦਾ ਇਜ਼ਾਫਾ ਜਿਹੜਾ ਆ ਹੋਮ ਡੀਪੂ ਦੇ ਸਟਾਕ ਦੇ ਵਿੱਚ ਦੇਖਿਆ ਗਿਆ ਹੈਗਾ ਆ। ਸੋ $1.7 ਬਿਲੀਅਨ ਜਿਹੜਾ ਉਹਨਾਂ ਨੇ ਟੈਂਪਰੇਰੀ ਪੇ ਬੈਨੀਫਿਟਸ ਆਪਣੇ ਸਟਾਫ ਦੇ ਲਈ ਜਿਹੜੇ ਹੈਲਥ ਕ੍ਰਾਈਸਿਸ 'ਚ ਦੌਰਾਨ ਕੰਮ ਕੀਤਾ ਸੀ ਉਹਨਾਂ ਨੇ ਸਪੈਂਡ ਕੀਤਾ ਆ। ਅਤੇ ਹੁਣ ਆਲਰੇਡੀ ਕਹਿੰਦੇ ਆ ਵੀ 1 ਬਿਲੀਅਨ ਹੋਰ ਜਿਹੜਾ ਇਹਨਾਂ ਨੇ ਆਪਣੇ ਸਟਾਫ ਦੇ ਉੱਤੇ ਪੇ ਦੇ ਲਈ ਜਿਹੜਾ ਉਹ ਵਰਤਣਾ ਆ, ਜਿਹੜਾ ਕਿ ਜਿਹੜੇ ਉੱਤੇ ਕੰਮ ਕਰਦੇ ਆ ਉਹਨਾਂ ਦੇ ਲਈ ਇੱਕ ਚੰਗੀ ਗੱਲ ਹੈਗੀ ਆ। ਜੀ ਅਗਲੀ ਖਬਰ ਵੱਲ ਚਲੀਏ। ਐਮਾਜ਼ੋਨ ਫਿਰ ਇੱਕ ਤਰ੍ਹਾਂ ਦੇ ਨਾਲ ਸੁਪਰ ਪਾਵਰ ਹੀ ਬਣਦਾ ਜਾ ਰਿਹਾ। ਐਮਾਜ਼ੋਨ ਨੇ ਅਨਾਊਂਸ ਕਰਤਾ ਵੀ ਉਹ ਹੁਣ ਫਾਰਮੇਸੀ ਬਿਜ਼ਨਸ ਵਿੱਚ ਵੀ ਜਾ ਰਿਹਾ ਹੈ। ਕਹਿੰਦੇ ਵੀ 2 ਦਿਨਾਂ ਦੇ ਵਿੱਚ ਜਿਹੜੀਆਂ ਵੀ ਦਵਾਈਆਂ ਹੋਣਗੀਆਂ ਉਹ ਆਪਾਂ ਲੋਕਾਂ ਦੇ ਘਰਾਂ ਤੱਕ ਡਿਲੀਵਰ ਕਰ ਦੇਵਾਂਗੇ। ਜਦੋਂ ਹੀ ਇਹ ਨਿਊਜ਼ ਆਈ ਉਹ ਤੋਂ ਬਾਅਦ GoodRx, ਵਾਲਗ੍ਰੀਨਸ, CVS ਇਹਨਾਂ ਸਾਰਿਆਂ ਦੇ ਜਿਹੜੇ ਸ਼ੇਅਰ ਹੈਗੇ ਆ ਉਹ ਥੱਲੇ ਡਿੱਗ ਪਏ। ਸੋ ਐਮਾਜ਼ੋਨ ਦੇ ਕੋਲ ਆਲਰੇਡੀ ਡਿਲੀਵਰੀ ਸਿਸਟਮ ਹੈਗਾ ਆ। ਸੋ ਉਹਨਾਂ ਨੇ ਫਾਰਮਾਸਿਸਟ ਹਾਇਰ ਕਰਨੇ ਆ ਅਤੇ ਦਵਾਈਆਂ ਜਿਹੜੀਆਂ ਆ ਉਹ ਜਿਨ੍ਹਾਂ ਦੇ ਕੋਲ ਪ੍ਰਾਈਮ ਹੈਗਾ ਸੇਮ ਡੇ ਵੀ ਕਹਿੰਦੇ ਜਿਹੜੀ ਡਿਲੀਵਰੀ ਹੋ ਸਕਦੀ ਆ, ਪਲੱਸ ਪ੍ਰਾਈਸਿਸ ਕਹਿੰਦੇ ਘੱਟ ਹੋਊਗੀਆਂ, ਲੋਕਾਂ ਦੇ ਕੋਲ ਆਪਸ਼ਨ ਹੋਊਗੀ। ਸੋ ਹੁਣ ਦੇਖੋ ਵੀ ਕਿੰਨੇ ਜਿਹੜੇ ਵਾਲਗ੍ਰੀਨ ਜਾਂ CVS ਦੇ ਸਟੋਰ ਸ਼ਹਿਰਾਂ 'ਚ ਹੈਗੇ ਆ। ਜੇ ਇਹ ਫਾਰਮੇਸੀ ਦੇ ਉੱਤੇ ਜਿਸ ਤਰ੍ਹਾਂ ਦੇ ਨਾਲ ਐਮਾਜ਼ੋਨ ਨੇ ਹੋਰ ਛੋਟੇ-ਛੋਟੇ ਸਟੋਰਾਂ ਦੇ ਉੱਤੇ ਕੰਟਰੋਲ ਕਰ ਲਿਆ, ਸੋ ਇਹਨਾਂ ਦੇ ਉੱਤੇ ਵੀ ਜਿਹੜਾ ਆਉਣ ਵਾਲੇ ਸਮੇਂ 'ਚ ਬਹੁਤ ਵੱਡਾ ਅਸਰ ਪੈ ਸਕਦਾ ਹੈ। ਜੀ ਆਈ ਥਿੰਕ ਇਸ ਕੈਪੀਟਲਿਸਟ ਮੁਲਕ ਦੇ ਵਿੱਚ ਲੋਕਾਂ ਨੂੰ ਇਹੋ ਜਿਹੀਆਂ ਚੀਜ਼ਾਂ ਦੇ ਲਈ ਜਿਹੜਾ ਉਹ ਰੈਡੀ ਰਹਿਣਾ ਹੀ ਚਾਹੀਦਾ ਆ। ਬਹੁਤ ਸਾਰੀਆਂ ਵੱਡੀਆਂ ਜਿਹੜੀਆਂ ਕੰਪਨੀਆਂ ਆਲਰੇਡੀ ਵੱਖ-ਵੱਖ ਨਾਵਾਂ ਦੇ ਉੱਤੇ ਇੱਦਾਂ ਹੀ ਜਿਹੜੇ ਬਿਜ਼ਨਸਿਸ ਦੇ ਉੱਤੇ ਜਿਹੜੀਆਂ ਉਹ ਕਾਬਜ਼ ਹੈਗੀਆਂ ਨੇ, ਮੋਨੋਪੋਲੀਜ਼ ਜਿਹੜੀਆਂ ਆ ਉਹਨਾਂ ਨੇ ਬਣਾ ਕੇ ਰੱਖੀਆਂ, ਅਤੇ ਇਹ ਉਸੇ ਕਤਾਰ ਦੇ ਵਿੱਚ ਇੱਕ ਨਵਾਂ ਨਾਮ ਜਿਹੜਾ ਆ ਉਹ ਜੁੜਦਾ ਜਾ ਰਿਹਾ ਹੈਗਾ ਆ। ਉਧਰ ਜੈਫ ਬੈਜ਼ੋਸ ਨੇ ਕਿਹਾ ਵੀ ਕਹਿੰਦਾ ਵੀ ਉਹ $800 ਮਿਲੀਅਨ ਦੀਆਂ ਜਿਹੜੀਆਂ ਗ੍ਰਾਂਟਸ ਆ ਉਹ ਵੰਡਣ ਜਾ ਰਿਹਾ ਆ। 16 ਵੱਖ-ਵੱਖ ਕਲਾਈਮੇਟ ਚੇਂਜ ਫਾਈਟਿੰਗ ਗਰੁੱਪਸ ਆ, ਉਹਨਾਂ ਦੇ ਵਿੱਚ ਜਿਹੜੇ ਕਲਾਈਮੇਟ ਚੇਂਜ ਨੂੰ ਰੋਕਣ ਦੇ ਲਈ ਆਪੋ ਆਪਣੇ ਪੱਧਰ ਦੇ ਉੱਤੇ ਜਿਹੜੇ ਉਹ ਲੱਗੇ ਹੋਏ ਨੇ। ਕਹਿੰਦੇ ਵੀ ਇਹ $10 ਬਿਲੀਅਨ ਦਾ ਜਿਹੜਾ ਇਹਨੇ ਪਲੈਜ ਕੀਤਾ ਸੀਗਾ ਵੀ ਜਿਹੜੇ ਸਾਇੰਟਿਸਟ, ਐਕਟਿਵਿਸਟ ਅਤੇ NGOs ਆਰਗੇਨਾਈਜੇਸ਼ਨ ਆ ਉਸੇ ਦੇ ਤਹਿਤ ਇਹ 800 ਜਿਹੜਾ ਮਿਲੀਅਨ ਆ ਉਹ ਇਹ 16 ਆਰਗੇਨਾਈਜੇਸ਼ਨ ਦੇ ਵਿੱਚ ਜਿਹੜਾ ਉਹ ਵੰਡਿਆ ਜਾਊਗਾ। ਬੈਜ਼ੋਸ ਅਰਥ ਫੰਡ ਜਿਹੜਾ ਆ ਉਹ ਨਾਮ ਇਸਨੇ ਇਸ ਫੰਡ ਦਾ ਰੱਖਿਆ ਹੈਗਾ ਆ। ਵਾਲਮਾਰਟ ਜਿਹੜਾ ਆ ਪਿਛਲੇ ਕਾਫੀ ਸਮੇਂ ਤੋਂ ਹਰਟ ਹੋਇਆ ਸੀ ਚਾਈਨਾ ਨੂੰ USA ਦੇ ਰਿਲੇਸ਼ਨ ਦੇ ਲੈ ਕੇ, ਕਿਉਂਕਿ ਚਾਈਨਾ ਦੇ ਉੱਤੇ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਆਉਂਦੀਆਂ ਸੀ ਉਹਨਾਂ 'ਤੇ ਟੈਰਿਫ ਲਾਇਆ ਗਿਆ ਸੀ। ਅੱਜ ਜਿਹੜੇ ਵਾਲਮਾਰਟ ਦੇ CEO ਹੈਗੇ ਆ ਉਹਨਾਂ ਨੇ ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਜਿਹੜੇ ਆ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਵਧਾਈਆਂ ਦਿੱਤੀਆਂ ਹੈਗੀਆਂ। ਵਾਲਮਾਰਟ ਦੇ CEO ਡਗ ਮੈਕਮਿਲਨ ਜਿਹੜੇ ਆ ਉਹ ਚੇਅਰਮੈਨ ਵੀ ਹੈਗੇ ਆ ਬਿਜ਼ਨਸ ਰਾਊਂਡ ਟੇਬਲ ਦੇ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅਹਿਮ ਖਬਰ ਆਪਣੀ US ਨੇਵੀ ਦੇ ਨਾਲ ਜਿਹੜੀ ਉਹ ਰਹੀ ਆ। US ਨੇਵੀ ਨੇ ਅੱਜ ਜਿਹੜੀ ਇੰਟਰਕੌਂਟੀਨੈਂਟਲ ਬਲਾਸਟਿਕ ਮਿਜ਼ਾਈਲ ਨੂੰ ਰੋਕਣ ਦੀ ਸ਼ਮਤਾ ਵਾਲਾ ਜਿਹੜਾ ਇੱਕ ਪੋਟੈਂਸ਼ੀਅਲ ਸਕੀਮ ਸੀ ਉਸ ਦਾ ਡੈਮੋਸਟ੍ਰੇਸ਼ਨ ਯਾਨੀ ਕਿ ਪ੍ਰਦਰਸ਼ਨ ਕੀਤਾ ਹੈ, ਟੈਸਟ ਜਿਹੜਾ ਉਹ ਕੀਤਾ ਸੀ। ਮਿਜ਼ਾਈਲ ਡਿਫੈਂਸ ਏਜੰਸੀ ਨੇ ਅੱਜ ਜਿਹੜਾ ਇਸ ਦੇ ਬਾਰੇ ਜਾਣਕਾਰੀ ਦਿੱਤੀ ਆ। ਉਹਨਾਂ ਨੇ ਦੱਸਿਆ ਵੀ ਇਹ ਜਿਹੜਾ SM-3 ਬਲਾਕ 2A ਮਿਜ਼ਾਈਲ ਟੈਸਟ ਸੀਗਾ, ਇਸ ਨੂੰ ਇਹਨਾਂ ਨੇ ਰੋਕਿਆ ਆ, ਅਤੇ ਕਹਿੰਦੇ ਵੀ ਇਹ ਦਰਸਾਇਆ ਵੀ ਕਿਸ ਤਰੀਕੇ ਦੇ ਨਾਲ ਅਸੀਂ ਹਵਾਈ ਜਾਂ ਅਮਰੀਕਨ ਮੇਨਲੈਂਡ ਆ, USA ਦਾ ਮੇਨਲੈਂਡ ਆ, ਉਸ ਨੂੰ ਜੇ ਕੋਈ ਇੰਟਰਕੌਂਟੀਨੈਂਟਲ ਬਲਾਸਟਿਕ ਮਿਜ਼ਾਈਲ ਆ ਰਹੀ ਆ ਉਸ ਤੋਂ ਕਿੱਦਾਂ ਜਿਹੜਾ ਉਹ ਬਚਾਉਣਾ ਹੈਗਾ ਆ। ਸੋ ਕਹਿੰਦੇ ਵੀ ਈਸਟਰਨ ਟਾਈਮ ਦੇ 1 ਵਜੇ ਤਕਰੀਬਨ ਤੜਕੇ ਜਿਹੜਾ ਆ ਇਹ ਟੈਸਟ ਆ ਉਹ ਕੀਤਾ ਗਿਆ ਸੀਗਾ ਰੋਨਲਡ ਰੀਗਨ ਬਲਾਸਟਿਕ ਮਿਜ਼ਾਈਲ ਡਿਫੈਂਸ ਟੈਸਟ ਸਾਈਟ ਤੋਂ, ਜਿਹੜਾ ਕਿ ਹਵਾਈ ਤੋਂ 9 ਕੁਛ ਮੀਲ ਜਿਹੜਾ ਆ ਓਪਨ ਸੀ ਦੇ ਵਿੱਚ ਹੈਗਾ ਆ। ਸੋ ਕਹਿੰਦੇ ਵੀ ਇਹ ਚੇਤਾਵਨੀ ਹੈਗੀ ਆ ਖਾਸ ਕਰਕੇ ਨਾਰਥ ਕੋਰੀਆ ਵਰਗੇ ਮੁਲਕਾਂ ਦੇ ਲਈ, ਜਿਹੜੇ ਕਿ ਆਪੋ ਆਪਣੀਆਂ ਮਿਜ਼ਾਈਲਾਂ ਜਿਹੜੀਆਂ ਆ ਉਹ ਟੈਸਟ ਕਰੀ ਜਾਂਦੇ ਆ ਵੀ ਅਸੀਂ ਸ਼ਾਇਦ ਅਮਰੀਕਾ ਦੇ ਮੇਨਲੈਂਡ ਤੱਕ ਹਮਲਾ ਜਿਹੜਾ ਉਹ ਕਰ ਸਕਾਂਗੇ, ਪਰ ਕਹਿੰਦੇ ਵੀ ਅਸੀਂ ਇਸ ਨੂੰ ਰੋਕ ਕੇ ਰਸਤੇ ਦੇ ਵਿੱਚ ਹੀ ਜਿਹੜਾ ਡਿਸਟਰੋਏ ਕਰਕੇ ਦਿਖਾ ਦਿੱਤਾ ਆ ਵੀ ਇੱਦਾਂ ਜਿਹੜਾ ਆ ਕਿਸੇ ਦੇ ਦੁਆਰਾ ਜਿਹੜਾ ਕਰਨਾ ਆ ਉਹ ਬਹੁਤਾ ਸੰਭਵ ਨਹੀਂ ਹੈਗਾ। ਇਹ ਕਾਫੀ ਚਿਰਾਂ ਬਾਅਦ ਅਜਿਹਾ ਕੋਈ ਟੈਸਟ ਅਮਰੀਕਾ ਨੇ ਜਿਹੜਾ ਆ ਉਹ ਕਹਿ ਲਓ ਵੀ ਜਨਤਕ ਜਿਹੜਾ ਇਸ ਨੂੰ ਕੀਤਾ ਹੈਗਾ ਆ। ਸੋ ਇੱਥੇ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ ਜੀ ਬਿਲਕੁਲ ਜੀ, ਅਤੇ ਅਗਲੀ ਵਾਰ ਜਿਹੜਾ ਜੀ ਮਿਲਦੇ ਹਾਂ ਜੀ, ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ
ਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਸਤਿਕਾਰ ਸਨਿੱਕੀ ਜਿਹੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿੰਨੇ ਸੁਣਦੇ ਰਹੋ ਵਾਸਤੇ ਪੰਜਾਬੀ ਰੇਡੀਓ USA।